ਉਹ ਨਸਲ ਵੀ ਅੱਡ ਆ, ਉਹਨਾਂ ਦਾ ਸੋਚਣ ਦਾ ਤਰੀਕਾ ਵੀ ਅੱਡ ਆ, ਉਹਨਾਂ ਦਾ ਮੈਥਡ ਆਫ ਗਵਰਨੈਂਸ ਵੀ ਅੱਡ ਆ, ਉਹ ਬਿਲਕੁਲ ਅਲੱਗ ਚੀਜ਼ ਆ। ਉਹ ਹੈ ਉਹਨੂੰ ਰੂਸ। ਟਕਰਾਅ ਕੋਈ ਨਵਾਂ ਨਹੀਂ, ਟਕਰਾਅ ਬਹੁਤ ਪੁਰਾਣਾ ਹੈ। ਉਹ ਜਦੋਂ ਤਕੜਾ ਹੋ ਜਾਂਦਾ ਰਸ਼ੀਅਨ ਇੰਪਾਇਰ ਤਾਂ ਉਹ ਪੁਸ਼ ਕਰ ਦਿੰਦਾ ਉਹਨੂੰ ਪੱਛਮ ਵੱਲ ਨੂੰ, ਅਤੇ ਜਦੋਂ ਉਹ ਤਕੜੇ ਹੁੰਦੇ ਆ ਤਾਂ ਉਹ ਇੱਧਰ ਤੱਕ ਲੈਂਦੇ। ਇਹ ਕੋਈ ਨਵਾਂ ਨਹੀਂ, ਇਹ ਹੁੰਦਾ ਆਇਆ। ਤਾਂ ਜਿਹੜੀ ਗੱਲ ਇਹ ਹੈ ਕਿ ਕੀ ਇਸ ਜੰਗ ਤੋਂ ਬਾਅਦ ਤੁਹਾਨੂੰ ਕੀ ਵਰਲਡ ਆਰਡਰ 'ਚ ਕਿਸੇ ਵੱਡੀ ਸ਼ਿਫਟ ਦੀ ਸੰਭਾਵਨਾ ਨਜ਼ਰ ਆ ਰਹੀ ਆ? ਇਹ ਸਾਰੇ ਸਾਮਰਾਜ ਆ। ਅਮਰੀਕਾ ਵੀ ਇੱਕ ਸਾਮਰਾਜ ਆ, ਉਸੇ ਤਰੀਕੇ ਨਾਲ ਰੂਸ ਵੀ ਇੱਕ ਸਾਮਰਾਜ ਆ, ਚੀਨ ਆਪਦਾ ਇੱਕ ਸਾਮਰਾਜ ਸਿਰਜਣ ਦੀ ਕੋਸ਼ਿਸ਼ ਕਰ ਰਿਹਾ, ਅਤੇ ਅੱਜ ਦੇ ਸਮੇਂ 'ਚ ਜੇ ਆਪਾਂ ਵੇਖੀਏ ਤੁਰਕੀ ਆਪਦਾ ਇੱਕ ਸਾਮਰਾਜ ਸਿਰਜਣ ਦੀ ਕੋਸ਼ਿਸ਼ ਕਰ ਰਿਹਾ, ਅਤੇ ਭਾਰਤ ਹਿੰਦੂਤਵ ਵੀ ਆਪਦੇ ਸਾਮਰਾਜ ਦੀ ਸੋਚਦੇ ਪਏ ਹੈਗੇ ਕਿ ਸਿਰਜੀਏ ਅਸੀਂ। ਜਿਵੇਂ ਹੁਣ ਭਾਰਤ ਦੇ ਵਿੱਚ ਆਪਾਂ ਵੇਖੀਏ ਡੈਮੋਕ੍ਰੇਸੀ ਘਟਦੀ ਜਾ ਰਹੀ ਹੈ, ਪਰ ਉੱਧਰੋਂ ਅਖੰਡ ਭਾਰਤ ਦਾ ਨਾਰਾ ਜਾਂ ਜਿਹੜੀਆਂ ਰਾਈਟਸ ਖਤਮ ਕੀਤੀਆਂ ਜਾ ਰਹੀਆਂ ਸਟੇਟਸ ਦੀਆਂ ਵਨ ਆਫਟਰ ਦੀ ਅਦਰ ਉਹ ਹੋ ਰਹੀਆਂ। ਲੋਕਾਂ ਦੇ ਵਿੱਚ ਵੀ ਹੁਣ ਕਹਿ ਤਾਂ ਰਹੇ ਉੱਥੇ ਪ੍ਰੋਟੈਸਟ ਹੋ ਰਹੀਆਂ, ਪਰ ਇੰਨੀਆਂ ਵੀ ਨਹੀਂ ਹੋ ਰਹੀਆਂ ਹੋਣਗੀਆਂ, ਬਿਕੋਜ਼ ਪ੍ਰੋਪੇਗੈਂਡਾ ਵੀ ਹੁੰਦਾ, ਪਰ ਲਾਰਜਲੀ ਉਹ ਲੋਕ ਇਸ ਹੱਕ 'ਚ ਹੋਣਗੇ ਕਿ ਅਸੀਂ ਆਪਦਾ ਵਾਪਸ ਲਈਏ। ਅਫਗਾਨਿਸਤਾਨ, ਇੰਡੀਆ, ਚਾਈਨਾ, ਇਹਨਾਂ 4 ਦੇਸ਼ਾਂ ਦੇ ਵਿੱਚ ਕੋਈ ਇਹ ਕਲੈਸ਼ ਇਹਨਾਂ ਦੇਸ਼ਾਂ ਤੱਕ ਪਹੁੰਚਣ ਦੀ ਕਿੰਨੀ ਕੁ ਸੰਭਾਵਨਾ? ਮਤਲਬ ਇਹ ਜਿਹੜੀਆਂ ਹਰ ਫਰੰਟ ਦੇ ਉੱਤੇ ਅਮਰੀਕਾ ਹੁਣ ਪਿਛਾਂਹ ਹਟ ਰਿਹਾ। ਸੋ ਗਲੋਬਲ ਆਰਡਰ ਤਾਂ ਨਵਾਂ ਆਪਾਂ ਆਫਿੰਗ 'ਚ ਵੇਖ ਰਹੇ ਹਾਂ, ਪਰ ਨਜ਼ਰ ਆ ਰਿਹਾ ਕਿ ਬਣੂਗਾ ਹੀ ਬਣੂਗਾ। ਤਾਂ ਪੰਜਾਬ ਐਸੀ ਲੋਕੇਸ਼ਨ 'ਤੇ ਹੈ ਜੋਗ੍ਰਾਫਿਕਲੀ ਕਿ ਜੇ ਹਮਲਾ ਵੀ ਹੋਣਾ ਦੂਜੇ ਪਾਸਿਓਂ ਭਾਰਤ ਦੇ ਉੱਤੇ, ਤਾਂ ਇਹੀ ਇਲਾਕਾ 600 ਕਿਲੋਮੀਟਰ ਦਾ ਜਾਂ 500 ਕਿਲੋਮੀਟਰ ਦਾ ਜਿਹੜਾ ਫਰੰਟ ਹੈ ਜਿਹਦੇ ਵਿੱਚੋਂ ਅਟੈਕ ਹੋਣਾ। ਇੱਥੇ ਕਸ਼ਮਕਸ਼ ਹੋਣੀ ਹੈ ਹੁਣ। ਜਿਵੇਂ ਯੂਕਰੇਨ ਇੱਕ ਪੁਆਇੰਟ ਆ, ਨਾਰਥ ਕੋਰੀਆ, ਸਾਊਥ ਕੋਰੀਆ ਇੱਕ ਪੁਆਇੰਟ ਆ, ਤਾਇਵਾਨ ਵਾਲਾ ਇੱਕ ਪੁਆਇੰਟ ਆ, ਤਾਂ ਇਹ ਖਿੱਤਾ ਕਸ਼ਮੀਰ, ਲਦਾਖ, ਪੰਜਾਬ ਵਾਲਾ ਜਿਹੜਾ ਖਿੱਤਾ ਇਹ ਵੀ ਇੱਕ ਬਹੁਤ ਵੱਡਾ ਪੁਆਇੰਟ ਆ। ਭਾਰਤ ਇਸ ਟਾਈਮ ਉਸ ਖਰਗੋਸ਼ ਵਰਗਾ ਜਿਹੜਾ ਲਾਈਟਾਂ ਦੇ ਸਾਹਮਣੇ ਆ ਜਾਂਦਾ ਹੈ ਨਾ, ਉਹਨੂੰ ਸਮਝ ਨਹੀਂ ਆ ਰਹੀ ਮੈਂ ਕਿੱਧਰ ਬੌਂਦਲਿਆ ਗਿਆ। ਤਾਂ ਤੁਹਾਨੂੰ ਲੱਗ ਰਿਹਾ ਹੈ ਕਿ ਇੰਡੀਆ ਦੇ ਇਹ ਸਟੈਪਸ ਕਿਤੇ ਇੰਡੀਆ ਨੂੰ ਵੱਡਾ ਨੁਕਸਾਨ ਕਰ ਸਕਦੇ ਆ? ਮਤਲਬ ਉਹਨੂੰ ਸਾਰੇ ਇਸ ਸਿਚੁਏਸ਼ਨ ਦੇ ਵਿੱਚ ਜਿਹੜੀ ਜੀਓਪੋਲੀਟੀਕਲ ਸਿਚੁਏਸ਼ਨ ਬਣ ਰਹੀ ਹੈ, ਸਿੱਖਾਂ ਦੀ ਜੇ ਇਹਨਾਂ ਨੇ ਰੂਹ ਨੂੰ ਸ਼ਾਂਤ ਕਰਨਾ ਹੈ ਨਾ, ਆਪਦੇ ਨਾਲ ਵੀ ਰੱਖਣਾ ਅਤੇ ਇਹਨਾਂ ਨੂੰ ਸ਼ਾਂਤ ਵੀ ਕਰਨਾ, ਤਾਂ ਇਹ ਹੱਲ ਉੱਥੇ ਹੀ ਜਾ ਕੇ ਨਿਕਲੂਗਾ ਕਿ ਇੰਨੀ ਕੁ ਰਾਈਟਸ ਦਿਓ ਕਿ ਇਹ ਆਪਦੇ ਸੱਭਿਆਚਾਰ ਜਾਂ ਆਪਦੇ ਸਿਸਟਮ ਨੂੰ ਚਲਾਉਂਦੇ ਰਹਿਣ, ਆਪਦੇ ਤਰੀਕੇ ਨਾਲ ਚਲਾਉਂਦੇ ਰਹਿਣ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਅੱਜ ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਾਂਗੇ ਰੂਸ ਅਤੇ ਯੂਕਰੇਨ ਦੇ ਟਕਰਾਅ ਬਾਰੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਵੱਡਾ ਟਕਰਾਅ ਇੱਕ ਜਿਹੜਾ ਆ ਉਸ ਦੀ ਸ਼ੁਰੂਆਤ ਹੋ ਚੁੱਕੀ ਆ ਈਸਟਰਨ ਯੂਰਪ ਅਤੇ ਵੈਸਟਰਨ ਯੂਰਪ ਦੇ ਦਰਮਿਆਨ। ਰੂਸ ਅਤੇ ਯੂਕਰੇਨ ਬਾਰੇ ਤੁਸੀਂ ਆਮ ਹੀ ਸੁਣਦੇ ਰਹੇ ਹੋਵੋਗੇ ਕਿ ਇਹ ਟਕਰਾਅ 2 ਦੇਸ਼ਾਂ ਦਾ ਆ, ਪਰ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਟਕਰਾਅ 2 ਦੇਸ਼ਾਂ ਦਾ ਨਹੀਂ, ਇਹ ਟਕਰਾਅ 2 ਸਿਵਲਾਈਜੇਸ਼ਨਸ ਦਾ ਆ ਕਿ ਈਸਟਰਨ ਯੂਰੋਪੀਅਨ ਜਿਹੜੀ ਸਿਵਲਾਈਜੇਸ਼ਨ ਆ ਅਤੇ ਵੈਸਟਰਨ ਯੂਰੋਪੀਅਨ ਸਿਵਲਾਈਜੇਸ਼ਨ ਆ। ਤਾਂ ਜਿਹੜਾ ਇਸ ਟਕਰਾਅ ਦੇ ਕੀ ਕੌਨਸੀਕੁਐਂਸਿਸ ਹੋ ਸਕਦੇ ਆ ਵਰਲਡ ਪੋਲੀਟਿਕਸ ਦੇ ਲਈ? ਕੀ ਇਹ ਟਕਰਾਅ ਮਹਿਜ਼ 2 ਦੇਸ਼ਾਂ ਦੀ ਆਪਸੀ ਜੰਗ ਆ, ਜਾਂ ਇਸ ਟਕਰਾਅ ਦੇ ਨਾਲ ਦੁਨੀਆ ਦੇ ਜਿਹੜਾ ਇੱਕ ਵਰਲਡ ਆਰਡਰ ਆ ਉਸ ਦੇ ਵਿੱਚ ਕੋਈ ਵੱਡਾ ਸ਼ਿਫਟ ਆ ਸਕਦਾ ਆ? ਤਾਂ ਜਿਹੜੀਆਂ ਜੀਓਪੋਲੀਟੀਕਲ ਚੇਂਜਿਸ ਦੀਆਂ ਸੰਭਾਵਨਾਵਾਂ ਨੇ, ਚਾਹੇ ਉਹ ਯੂਰਪ 'ਚ ਹੋਣ, ਚਾਹੇ ਉਹ ਸਾਊਥ ਏਸ਼ੀਆ 'ਚ ਹੋਣ ਜਾਂ ਪੂਰੇ ਏਸ਼ੀਆ ਖਿੱਤੇ 'ਚ ਹੋਣ, ਤਾਂ ਇਹਦੇ ਬਾਰੇ ਅਸੀਂ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਗੱਲਬਾਤ ਕਰਾਂਗੇ। ਅਤੇ ਸਾਡੇ ਨਾਲ ਇਸ ਇੰਟਰਵਿਊ ਦੇ ਵਿੱਚ ਮੌਜੂਦ ਰਹਿਣਗੇ ਸਰਦਾਰ ਅਜੇਪਾਲ ਸਿੰਘ ਬਰਾੜ, ਜਿਹੜੇ ਕਿ ਜੀਓਪੋਲੀਟਿਕਸ ਦੇ ਐਕਸਪਰਟ ਨੇ ਅਤੇ ਪਹਿਲਾਂ ਵੀ ਸਾਡੇ TV ਦੇ ਉੱਤੇ ਕਈ ਇੰਟਰਵਿਊਜ਼ ਦੇ ਵਿੱਚ ਸਾਡੇ ਨਾਲ ਗੱਲਬਾਤ ਕਰ ਚੁੱਕੇ ਨੇ। ਅਤੇ ਮੈਂ ਅਜੇਪਾਲ ਸਿੰਘ ਜੀ ਹੋਰਾਂ ਨੂੰ ਜੀ ਆਇਆਂ ਨੂੰ ਕਹਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੇਪਾਲ ਸਿੰਘ ਜੀ, ਜਿਵੇਂ ਮੈਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਗੱਲ ਕੀਤੀ ਆ ਕਿ ਜਿਹੜਾ ਇਹ ਯੂਕਰੇਨ ਰਸ਼ੀਆ ਟਕਰਾਅ ਆ ਜਿਹੜਾ, ਉਹਨੂੰ ਦੁਨੀਆ ਤਾਂ ਇਹ ਦੇਖ ਰਹੀ ਆ ਕਿ 2 ਦੇਸ਼ ਜਿਹੜੇ ਆ ਉਹ ਆਪਸ 'ਚ ਲੜ ਰਹੇ ਆ, ਜਿਹੜੇ ਕਿ ਬੋਰਡਰ ਜਿਨ੍ਹਾਂ ਦਾ ਇੱਕ ਸਾਂਝਾ ਸੀ, ਅਤੇ ਉਸ ਦੇ ਵਿੱਚ ਨਾਟੋ ਦਾ ਇਸ਼ੂ ਆ ਜਿਹੜਾ ਰਸ਼ੀਆ ਜਿਹਨੂੰ ਓਪੋਜ਼ ਕਰ ਰਿਹਾ ਆ ਯੂਕਰੇਨ ਦੀ ਨਾਟੋ ਮੈਂਬਰਸ਼ਿਪ ਨੂੰ, ਕਿ ਉਹਦੇ ਵਿੱਚੋਂ ਇਹ ਟਕਰਾਅ ਨਿਕਲਿਆ। ਪਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਟਕਰਾਅ ਮਹਿਜ਼ 2 ਦੇਸ਼ਾਂ ਦਾ ਇਹ ਟਕਰਾਅ ਨਹੀਂ, ਬਲਕਿ ਇੱਕ ਹਿਸਟਰੀ ਕੰਟੀਨਿਊਟੀ ਜਿਵੇਂ ਚੱਲ ਰਹੀ ਆ ਕਿ ਉਹਦੇ ਵਿੱਚੋਂ ਇਹ ਈਸਟਰਨ ਯੂਰਪ ਅਤੇ ਵੈਸਟਰਨ ਯੂਰਪ ਦਾ ਇੱਕ ਜਿਹੜਾ ਉਹ ਹਿਸਟੋਰੀਕਲ ਕਲੈਸ਼ ਆ ਕਿ ਉਹਦੀਆਂ ਰੂਟਸ ਇਹਦੇ ਵਿੱਚ ਕਿਤੇ ਨਾ ਕਿਤੇ ਪਈਆਂ? ਹਾਂ ਬਿਲਕੁਲ ਜੀ। ਵੇਖੋ, ਆਮ ਤੌਰ 'ਤੇ ਇਹਨੂੰ 2 ਦੇਸ਼ਾਂ ਦਾ ਟਕਰਾਅ ਕਹਿ ਦਿੰਦੇ ਆ। ਜੇ ਉਦੋਂ ਵੀ ਕੋਈ ਵੱਡਾ ਸਕੇਲ ਅਪ ਕਰ ਲੈਂਦਾ ਤਾਂ ਉਹ ਇਹਨੂੰ 2 ਸੁਪਰ ਪਾਵਰਸ ਦਾ ਟਕਰਾਅ ਤੱਕ ਹੀ ਸੀਮਤ ਹੋ ਜਾਂਦਾ ਹੈ। ਪਰ ਵੱਡੇ ਤੌਰ 'ਤੇ ਜੇ ਆਪਾਂ ਵੇਖੀਏ ਤਾਂ 2 ਬਿਲਕੁਲ ਅੱਡ-ਅੱਡ ਸੋਚਾਂ ਜਾਂ ਅੱਡ-ਅੱਡ ਸੱਭਿਆਚਾਰ ਜਾਂ ਅਲੱਗ ਤਰ੍ਹਾਂ ਦੀ
ਸੱਭਿਅਤਾ ਦੇ ਟਕਰਾਅ ਹੈ। ਜਿਹੜਾ ਅਮਰੀਕਾ ਦਾ ਧਿਰਾ ਜਾਂ ਵੈਸਟਰਨ ਯੂਰਪ ਦਾ, ਪੱਛਮੀ ਯੂਰਪ ਦਾ ਧਿਰਾ, ਉਹ ਦੋ ਚੀਜ਼ਾਂ ਦੇ ਉੱਤੇ ਖੜਾ ਹੈ ਮੋਟੇ ਤੌਰ ਤੇ। ਇੱਕ ਤਾਂ ਪੋਲੀਟੀਕਲ ਡੈਮੋਕ੍ਰੇਸੀ, ਜਿਹਨੂੰ ਆਪਾਂ ਰਾਜਨੀਤਿਕ ਜਮਹੂਰੀ ਰਾਜਨੀਤੀ ਕਹਿ ਲਓ, ਹੈ ਨਾ, ਅਤੇ ਨਾਲ ਉਹਦੇ ਖੜਾ ਕਿ ਇਕਨੋਮਿਕ ਪ੍ਰੋਗਰੈਸ ਦੇ ਉੱਤੇ। ਇਹ ਦੋ ਫੰਡਾਮੈਂਟਲ ਉਹਦੇ ਪਿਲਰਸ ਆ ਜਿਹਦੇ 'ਤੇ ਉਹ ਖੜਦਾ, ਅਤੇ ਉਹ ਬੜਾ ਲੋਕਾਂ ਨੂੰ ਅਟਰੈਕਟ ਵੀ ਕਰਦਾ, ਹੈ ਨਾ। ਉਹ ਇੱਕ ਇੰਡੀਵਿਜੂਅਲ ਨੂੰ ਵੀ ਅਟਰੈਕਟ ਕਰਦਾ, ਇੱਕ ਲੋਕਾਂ ਨੂੰ ਵੀ ਅਟਰੈਕਟ ਕਰਦਾ। ਵਰਲਡ ਵਾਈਡ ਉਹਦੀ ਇੱਕ ਅਟਰੈਕਸ਼ਨ ਬਣੀ ਹੋਈ ਆ ਕਿ ਵੀ ਉਹਦਾ ਇੱਕ ਉਸ ਕਲਚਰ ਨੂੰ ਉਹ ਪੁਸ਼ ਕਰ ਰਿਹਾ। ਅਤੇ ਜਿਹਦੀ ਐਕਚੁਅਲੀ ਸ਼ੁਰੂਆਤ ਫਰੈਂਚ ਐਨਲਾਈਟਨਮੈਂਟ 'ਚੋਂ ਜਾਂ ਉਹਨਾਂ 'ਚੋਂ ਆਈ ਹੈ ਕਿ ਇੰਡੀਵਿਜੂਅਲਿਜ਼ਮ 'ਚੋਂ ਆਈ ਹੈ ਕਿ ਵੀ ਇੰਡੀਵਿਜੂਅਲ ਲਿਬਰਟੀ 'ਚ। ਦੂਜੇ ਪਾਸੇ ਜਿਹੜੀ ਸੱਭਿਅਤਾ ਹੈ, ਜਿਹੜੀ ਸਲਾਵ ਸੱਭਿਅਤਾ ਹੈ, ਜਿਹੜੀ ਉਹਨਾਂ ਦੇ ਨਾਲ ਨਸਲ ਹੀ ਨਹੀਂ ਰਲਦੀ। ਉਹ ਨਸਲ ਵੀ ਅੱਡ ਆ, ਉਹਨਾਂ ਦਾ ਸੋਚਣ ਦਾ ਤਰੀਕਾ ਵੀ ਅੱਡ ਆ, ਉਹਨਾਂ ਦਾ ਮੈਥਡ ਆਫ ਗਵਰਨੈਂਸ ਵੀ ਅੱਡ ਆ। ਉਹ ਬਿਲਕੁਲ ਅਲੱਗ ਚੀਜ਼ ਆ। ਉਹ ਹੈ, ਉਹਨੂੰ ਰੂਸ ਦਾ ਆਰਥੋਡਾਕਸ ਚਰਚ ਡਿਨੋਟ ਕਰਦਾ ਹੈ। ਉਸ ਨੂੰ ਉਹ ਚਾਹੇ ਕੋਈ ਉੱਥੇ ਜ਼ਾਰ ਆ ਜਾਣ, ਚਾਹੇ ਉੱਥੇ ਕੋਈ ਸੋਵੀਅਤ ਕਮਿਊਨਿਸਟਸ ਆ ਗਏ, ਚਾਹੇ ਹੋਣ ਵਾਲਾ ਰਾਜ ਆ, ਉਹ ਸਾਰੇ ਇੱਕ ਇੰਪਾਇਰ ਬਿਲਡਿੰਗ 'ਚ ਜਾਂਦੇ ਹੈਗੇ ਆ ਕਿ ਅਸੀਂ ਕਿੰਨਾ ਆਪਦਾ ਜੋਗ੍ਰਾਫਿਕਲ ਜਾਂ ਟੈਰੀਟੋਰੀਅਲ ਸਪਰੈਡ ਕਰਨਾ। ਟਕਰਾਅ ਕੋਈ ਨਵਾਂ ਨਹੀਂ, ਟਕਰਾਅ ਬਹੁਤ ਪੁਰਾਣਾ ਹੈ। ਅਤੇ ਪੁਰਾਣੇ ਟਕਰਾਅ ਦੇ ਵਿੱਚ ਵੀ ਪਹਿਲਾਂ ਜਦੋਂ ਹੁੰਦਾ ਸੀਗਾ, ਜਦੋਂ ਵੈਸਟਫੀਲੀਅਨ ਮਾਡਲ ਬਣਿਆ, ਉਦੋਂ ਵੀ ਫਰੈਂਚ ਅਤੇ ਰੂਸ ਦਾ ਟਕਰਾਅ ਇੱਕ ਬੁਨਿਆਦੀ ਟਕਰਾਅ ਸੀਗਾ। ਪਰ ਕੀ ਆ, ਜਦੋਂ ਸੈਂਟਰਲ ਯੂਰਪ ਆ, ਜਿਹੜਾ ਵਿੱਚ ਜਰਮਨੀ ਆ, ਰੋਮਾਨੀਆ, ਇਹ ਆਸਟਰੀਆ ਹੰਗਰੀ ਇੰਪਾਇਰ ਸੀਗਾ, ਇਹ ਨਿੱਕੀਆਂ ਨਿੱਕੀਆਂ ਸਟੇਟਸ ਹੁੰਦੀਆਂ ਸੀਗੀਆਂ। ਇਹ ਜਦੋਂ ਵੀ ਸੈਂਟਰਲ ਯੂਰਪ ਦੇ ਉੱਤੇ ਹੀ ਇਹਨਾਂ ਦਾ ਇੱਕ ਦੂਜੇ ਨਾਲ ਮੁੱਠਭੇੜ ਹੁੰਦਾ, ਅਤੇ ਅੱਜ ਵੀ ਉੱਥੇ ਹੀ ਹੋ ਰਿਹਾ। ਉਹ ਜਦੋਂ ਤਕੜਾ ਹੋ ਜਾਂਦਾ ਰਸ਼ੀਅਨ ਇੰਪਾਇਰ, ਤਾਂ ਉਹ ਪੁਸ਼ ਕਰ ਦਿੰਦਾ ਉਹਨੂੰ ਪੱਛਮ ਵੱਲ ਨੂੰ, ਅਤੇ ਜਦੋਂ ਉਹ ਤਕੜੇ ਹੁੰਦੇ ਆ ਤਾਂ ਉਹ ਇੱਧਰ ਤੱਕ ਲੈਂਦੇ ਆ। ਇਹ ਕੋਈ ਨਵਾਂ ਨਹੀਂ, ਇਹ ਹੁੰਦਾ ਆਇਆ। ਅਤੇ ਜਿਵੇਂ ਆਪਾਂ ਨੂੰ 91 'ਚ ਤਾਂ ਲੋਕਾਂ ਨੇ ਕਹਿਤਾ ਸੀ ਐਂਡ ਆਫ ਹਿਸਟਰੀ ਹੋ ਗਈ, ਹੁਣ ਤਾਂ ਯੂਨੀਪੋਲਰ ਵਰਲਡ ਬਣ ਗਿਆ। ਨਹੀਂ, ਉਹ ਢਹਿ ਗਿਆ ਦੁਬਾਰਾ। ਹੁਣ ਨਵਾਂ ਮਲਟੀਪੋਲਰ ਵਰਲਡ ਜਾਂ ਐਟਲੀਸਟ ਬਾਈਪੋਲਰ ਵਰਲਡ ਤਾਂ ਬਣਦਾ। ਤੁਸੀਂ ਕਿਹਾ ਕਿ ਜਿਹੜਾ ਇਹ ਟਕਰਾਅ, ਜਿਵੇਂ ਇੱਕ ਤਾਂ ਗੱਲ ਸਪਸ਼ਟ ਹੋ ਗਈ ਕਿ ਵੈਸਟਰਨ ਯੂਰਪ ਅਤੇ ਈਸਟਰਨ ਯੂਰਪ ਦਾ ਜਿਹੜਾ ਸਿਵਲਾਈਜੇਸ਼ਨਲ ਕਲੈਸ਼ ਆ, ਅਤੇ ਪਰ ਉਹਦੇ ਵਿੱਚ ਇੱਕ ਬੜੀ ਇੰਪੋਰਟੈਂਟ ਗੱਲ ਆ ਕਿ ਵੈਸਟਰਨ ਯੂਰਪ ਜਿਹੜਾ ਆ ਉਹ ਡੈਮੋਕ੍ਰੈਟਿਕ ਪੋਲੀਟੀਕਲ ਸੈਟਅਪ ਨੂੰ ਪ੍ਰਮੋਟ ਕਰਦਾ, ਤੁਸੀਂ ਕਿਹਾ। ਅਤੇ ਜਿਹੜਾ ਈਸਟਰਨ ਯੂਰਪ ਆ, ਜਿਹਨੂੰ ਰਸ਼ੀਆ ਰੀਪ੍ਰਜੈਂਟ ਕਰ ਰਿਹਾ, ਵੈਸਟਰਨ ਯੂਰਪ ਨੂੰ US ਆਪਾਂ ਮੰਨਦੇ ਹਾਂ ਕਿ ਰੀਪ੍ਰਜੈਂਟ ਕਰਦਾ, ਕਿ ਉਹ ਐਮਪਾਇਰ ਜਿਹੜਾ ਬੇਸਡ ਪੋਲੀਟੀਕਲ ਸਟਰਕਚਰ ਆ, ਉਹਨੂੰ ਉਹ ਮਤਲਬ ਕਰਦਾ ਹੈ, ਮੋਟੀਵੇਟ ਕਰਦਾ ਹੈ, ਜਾਂ ਉਹ ਜਿਹਾ ਸਿਸਟਮ ਚਾਹੁੰਦਾ। ਮਤਲਬ ਇਹ ਵਰਲਡ ਆਰਡਰਸ ਦਾ ਕਲੈਸ਼ ਆ। ਤਾਂ ਕੀ ਜਿਹੜੀ ਇਹ ਜੰਗ ਦੀ ਸ਼ੁਰੂਆਤ ਹੋਈ ਆ, ਹਜੇ ਸ਼ੁਰੂ ਹੋਇਆ ਇਹ ਜੰਗ ਜਿਹੜੀ ਆ, ਕਿਉਂਕਿ 90s ਦੇ ਵਿੱਚ ਕੋਲਡ ਵਾਰ ਦੇ ਖਤਮ ਹੋਣ ਤੋਂ ਬਾਅਦ 30 ਸਾਲ ਜਿਹੜੇ ਦੁਨੀਆ ਸ਼ਾਂਤੀ ਕੂਕਦੀ ਦੇ ਲੰਘੇ ਆ, ਪਰ ਹੁਣ ਦੇਖ ਰਹੇ ਆ ਕਿ ਜਿਹੜੀ ਡੈਮੋਕ੍ਰੈਟਿਕ ਗਵਰਨਮੈਂਟਸ ਨੇ, ਉਹਨਾਂ ਦੇ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਵੀ ਹਥਿਆਰ ਚੁੱਕੀ ਫਿਰ ਰਹੇ ਆ। ਤਾਂ ਜਿਹੜੀ ਗੱਲ ਇਹ ਹੈ ਕਿ ਕੀ ਇਸ ਜੰਗ ਤੋਂ ਬਾਅਦ ਤੁਹਾਨੂੰ ਕੀ ਵਰਲਡ ਆਰਡਰ 'ਚ ਕਿਸੇ ਵੱਡੀ ਸ਼ਿਫਟ ਦੀ ਸੰਭਾਵਨਾ ਨਜ਼ਰ ਆ ਰਹੀ ਆ? ਕੀ ਦੁਨੀਆ ਦਾ ਪੋਲੀਟੀਕਲ ਵਰਲਡ ਆਰਡਰ ਇਸ ਤੋਂ ਬਾਅਦ ਹੁਣ ਚੇਂਜ ਹੋਣ ਜਾ ਰਿਹਾ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਨਾ, ਜਦੋਂ ਆਪਾਂ ਡੈਮੋਕ੍ਰੇਸੀ ਕਹਿੰਦੇ, ਉਹ ਡੈਮੋਕ੍ਰੇਸੀ ਉਹ ਡਿਫਾਈਨ ਕਰਦੇ ਆ। ਡੈਮੋਕ੍ਰੇਸੀ ਨੂੰ ਕਿਹੜੇ ਪਰਸਪੈਕਟਿਵ ਨਾਲ ਵੇਖਿਆ ਜਾਂਦਾ। ਹੁਣ ਪਿੱਛੇ ਜੇ ਸ਼ੀ ਜਿਨਪਿੰਗ ਨੇ ਬਹੁਤ ਸੋਹਣਾ ਜਵਾਬ ਦਿੱਤਾ ਸੀਗਾ USA ਦੇ ਪ੍ਰੈਜ਼ੀਡੈਂਟ ਨੂੰ ਕਿ ਵੀ ਡੈਮੋਕ੍ਰੇਸੀ ਨੂੰ ਤੁਸੀਂ ਇੱਕ ਢੰਗ ਨਾਲ ਵੇਖਦੇ ਹੋ ਜਿਹਦੇ 'ਚ ਇੰਡੀਵਿਜੂਅਲ ਦੀਆਂ ਲਿਬਰਟੀਜ਼ ਆ, ਅਸੀਂ ਵੀ ਉਹਨੂੰ, ਸਾਡੀ ਡੈਮੋਕ੍ਰੇਸੀ ਦਾ ਢੰਗ ਹੋਰ ਆ। ਸੋ ਆਪਾਂ ਡੈਮੋਕ੍ਰੇਸੀ ਨੂੰ, ਉਹਨਾਂ ਨੂੰ ਡੈਮੋਕ੍ਰੈਟਿਕ ਨਾਲ ਡਿਫਾਈਨ ਕਰੀਏ। ਉਹਨਾਂ ਦਾ ਇੱਕ ਪਰਸਪੈਕਟਿਵ ਆ ਡੈਮੋਕ੍ਰੇਸੀ ਦਾ, ਦੂਜਿਆਂ ਦਾ ਹੋਰ ਪਰਸਪੈਕਟਿਵ। ਹਾਂ, ਉਹਨੂੰ ਔਰਗਨਾਈਜ਼ ਕਿਵੇਂ ਹੁੰਦੇ ਆ, ਉਹ ਕਿਸ ਤਰੀਕੇ ਨਾਲ ਆਪਦੇ ਆਪ ਨੂੰ ਜਥੇਬੰਦ ਕਰਦੇ ਆ, ਉਹ ਫਰਕ ਹੈਗਾ। ਰਹੀ ਗੱਲ ਅੰਪਾਇਰਸ ਦੀ ਜਾਂ ਸਾਮਰਾਜਾਂ ਦੀ, ਇਹ ਸਾਰੇ ਸਾਮਰਾਜ ਆ। ਅਮਰੀਕਾ ਵੀ ਇੱਕ ਸਾਮਰਾਜ ਆ, ਉਸੇ ਤਰੀਕੇ ਨਾਲ ਰੂਸ ਵੀ ਇੱਕ ਸਾਮਰਾਜ ਆ, ਚੀਨ ਆਪਦਾ ਇੱਕ ਸਾਮਰਾਜ ਸਿਰਜਣ ਦੀ ਕੋਸ਼ਿਸ਼ ਕਰ ਰਿਹਾ, ਅਤੇ ਅੱਜ ਦੇ ਸਮੇਂ 'ਚ ਜੇ ਆਪਾਂ ਵੇਖੀਏ, ਤੁਰਕੀ ਆਪਦਾ ਇੱਕ ਸਾਮਰਾਜ ਸਿਰਜਣ ਦੀ ਕੋਸ਼ਿਸ਼ ਕਰ ਰਿਹਾ, ਅਤੇ ਭਾਰਤ, ਹਿੰਦੁੱਤਵ ਵੀ ਆਪਦੇ ਸਾਮਰਾਜ ਦੀ ਸੋਚਦੇ ਪਏ ਹੈਗੇ ਕਿ ਸਿਰਜੀਏ ਅਸੀਂ। ਤਾਂ ਪਰ ਇਹ ਜਿਹੜੇ ਵੱਡੇ ਸਾਮਰਾਜ ਹੈਗੇ ਆ, ਇਹ ਕੋਈ ਨਵੀਂ ਨਹੀਂ ਸਿਰਜੇ ਜਾ ਰਹੇ, ਇਹ ਬਣੇ ਹੋਏ ਸੀ, ਇਹ ਢਏ ਅਤੇ ਦੁਬਾਰਾ ਸਿਰਜੇ ਜਾ ਰਹੇ। ਜਿਹੜਾ ਤਰੀਕਾਕਾਰ ਆ, ਉਹ ਥੋੜ੍ਹਾ ਜਿਹਾ ਅਮਰੀਕਾ ਦੇ ਵਿੱਚ ਐਤਕੀ ਵਾਰ ਇਹ ਫਰਕ ਹੈਗਾ ਕਿ ਅਮਰੀਕਾ ਦੀ ਜਿਹੜੀ ਉਹ ਸੈਂਟਰ ਧੁਰਾ ਤਾਂ ਅਮਰੀਕਾ ਹੀ ਆ, ਉਹਦੀ ਸੋਚ ਹੀ ਧੁਰਾ ਹੈ, ਪਰ ਉਹਦੇ ਵਿੱਚੋਂ ਜਿਹੜੀ ਉਹ ਪਾਵਰ ਐਮੀਨੇਟ ਹੁੰਦੀ ਆ, ਉਹ ਹਰਾਰਕੀ ਜਿਹਨੂੰ ਆ ਕੇ ਨਾ, ਉਵੇਂ ਨਹੀਂ ਗੀ ਜਿਵੇਂ ਪੁਰਾਣੇ ਸਾਮਰਾਜਾਂ 'ਚ ਹੁੰਦੀ ਸੀ। ਉਹ ਥੋੜ੍ਹੀ ਜਿਹੀ ਕੰਸੈਂਸਸ ਫਾਰਮਿੰਗ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਆ, ਅਤੇ ਜਿੱਥੇ ਕੰਸੈਂਸਸ ਨਹੀਂ ਹੁੰਦਾ, ਉੱਥੇ ਤਾਕਤ ਜਾਂ ਫੈਕਟਸ ਦੀ ਮਿਸਇੰਟਰਪ੍ਰੀਟੇਸ਼ਨ ਦੀ ਤਰੀਕੇ ਨਾਲ ਤਾਕਤ ਉਹਨੂੰ ਕੰਸੈਂਸਸ ਲਿਆਉਣ ਦੀ ਕੋਸ਼ਿਸ਼ ਕਰਦੇ ਆ। ਸੋ ਇੱਕ ਤਾਂ ਉਹਨਾਂ ਦਾ ਉਹ ਮੈਥਡ ਦਾ ਫਰਕ ਹੈਗਾ, ਦੂਜਾ ਉਹਨਾਂ ਦੀਆਂ ਆਪਦੀ ਇੰਟਰਨਲ ਆਬਾਦੀ ਦਾ ਫਰਕ ਹੈ, ਕਿਉਂਕਿ ਉਹਨਾਂ ਇਹ ਪਹਿਲਾ ਸਾਮਰਾਜ ਆ ਅਮਰੀਕਾ ਜਿਹਦੇ ਅੰਦਰ ਡੈਮੋਕ੍ਰੇਸੀ ਆ,
ਤੇ ਉਹ ਸਾਮਰਾਜ ਸਿਰਜ ਰਿਹਾ। ਆਮ ਤੌਰ ਤੇ ਸਾਮਰਾਜ ਕੋਈ ਵੀ ਇੰਪੀਰੀਅਲਿਸਟਿਕ ਤਾਕਤ ਸਿਰਜਣ ਵਾਸਤੇ ਤੁਹਾਨੂੰ ਅੰਦਰੋਂ ਡੈਮੋਕ੍ਰੇਸੀ ਖਤਮ ਹੁੰਦੀ ਹੈ, ਜਿਵੇਂ ਨਾਜ਼ੀਜ਼ ਨੇ ਕੀਤਾ ਸੀਗਾ ਜੋ ਵਧਣ ਲੱਗੇ ਸੀਗੇ, ਕਿਉਂਕਿ ਤੁਸੀਂ ਟੈਰੀਟੋਰੀਅਲ ਗੇਨਸ ਦੇ ਉੱਤੇ ਇੱਕ ਬਹੁਤ ਵੱਡਾ ਨੈਰੇਟਿਵ ਖੜਾ ਕਰਨਾ ਹੁੰਦਾ ਹੈ। ਜਿਵੇਂ ਹੁਣ ਭਾਰਤ ਦੇ ਵਿੱਚ ਆਪਾਂ ਵੇਖੀਏ ਡੈਮੋਕ੍ਰੇਸੀ ਘਟਦੀ ਜਾ ਰਹੀ ਹੈ, ਪਰ ਉਧਰੋਂ ਅਖੰਡ ਭਾਰਤ ਦਾ ਨਾਰਾ ਜਾਂ ਜਿਹੜੀਆਂ ਰਾਈਟਸ ਖਤਮ ਕੀਤੀਆਂ ਜਾ ਰਹੀਆਂ ਸਟੇਟਸ ਦੀਆਂ ਵਨ ਆਫਟਰ ਦੀ ਅਦਰ ਉਹ ਹੋ ਰਹੀਆਂ, ਉਹਦੇ 'ਤੇ ਗਲੋਰੀਫਾਈ ਕੀਤਾ ਜਾਂਦਾ ਉਹਨੂੰ। ਪਰ ਜਦੋਂ ਅੰਦਰੋਂ ਤੁਸੀਂ ਡੈਮੋਕ੍ਰੈਟਿਕ ਹੋਵੋਗੇ, ਜੇ ਤੁਹਾਡੀ ਅੰਦਰ ਡੈਮੋਕ੍ਰੈਟਿਕ ਵੈਲਿਊਜ਼ ਜ਼ਿਆਦਾ ਹੈਗੀਆਂ, ਤਾਂ ਲੋਕੀ ਇੱਕ ਤਾਂ ਜਿਹੜੀ ਇਕਨੋਮਿਕ ਡਿਨਾਇਲ ਆ, ਜਿਹੜਾ ਉਸ ਖਰਚਾ ਕਰਨਾ ਪੈਂਦਾ ਤਾਕਤ ਨੂੰ ਸਪਰੈਡ ਕਰਨ ਵਾਸਤੇ ਹਥਿਆਰਾਂ 'ਤੇ ਹੋਰ ਚੀਜ਼ਾਂ 'ਤੇ, ਉਹਦੇ ਤੋਂ ਸਵਾਲ ਚੱਕਣ ਲੱਗ ਜਾਂਦੇ ਆ। ਦੂਸਰਾ ਸੈਕਰੀਫਾਈਸਿਸ ਬੰਦੇ ਮਾਰਦੇ ਆ, ਉਹਦੇ 'ਤੇ ਚੱਕਣ ਲੱਗ ਜਾਂਦੇ ਆ। ਸੋ ਅਮਰੀਕਾ ਨੂੰ ਅਮਰੀਕਾ ਦੇ ਜਿਹੜੀ ਸਾਮਰਾਜ ਸਿਰਜਣ ਦੀ ਜਿਹੜੀ ਕੋਸ਼ਿਸ਼ ਆ, ਉਹਦੇ ਵਿੱਚ ਇਹ ਇੱਕ ਐਂਟੀਥੀਸਿਸ ਆ ਉਹਦੇ ਆਪਦੇ ਅੰਦਰੋਂ, ਪਰ ਹੈ ਉਹ ਵੀ ਸਾਮਰਾਜ ਹੀ। ਇਸੇ ਤਰ੍ਹਾਂ ਬਟ ਰਸ਼ੀਆ ਦੇ ਵਿੱਚ ਇਹ ਦਿੱਕਤ ਹੈ ਨਹੀਂ ਗੀ। ਰਸ਼ੀਆ ਤਾਂ ਸ਼ੁਰੂ ਤੋਂ ਹੀ ਇੱਕ ਉਸ ਤਰੀਕੇ ਨਾਲ ਅੱਜ ਵੀ ਉਵੇਂ ਲਾਮਬੰਦ ਆ। ਉਹਦੇ ਕੁਝ ਓਲੀਗਾਰਕਸ ਆ, ਵੈਲਦੀ ਲੋਕ ਆ, ਜਿਹੜੇ ਉਸ ਸਾਮਰਾਜੀ ਸ਼ਕਤੀ ਤੋਂ ਫਾਇਦਾ ਚੱਕਦੇ ਆ ਅਤੇ ਜਿਹੜੇ ਉਹਨੂੰ ਫੰਡ ਕਰਦੇ ਆ। ਲੋਕਾਂ ਦੇ ਵਿੱਚ ਵੀ ਹੁਣ ਕਹਿ ਤਾਂ ਰਹੇ ਉੱਥੇ ਪ੍ਰੋਟੈਸਟ ਹੋ ਰਹੀਆਂ, ਪਰ ਇੰਨੀਆਂ ਵੀ ਨਹੀਂ ਹੋ ਰਹੀਆਂ ਹੋਣੀਆਂ, ਬਿਕੋਜ਼ ਪ੍ਰੋਪੇਗੈਂਡਾ ਵੀ ਹੁੰਦਾ, ਪਰ ਲਾਰਜਲੀ ਉਹ ਲੋਕ ਇਸ ਹੱਕ 'ਚ ਹੋਣਗੇ ਕਿ ਅਸੀਂ ਆਪਦਾ ਵਾਪਸ ਲਈਏ। ਇੱਥੋਂ ਤੱਕ ਕਿ ਅਲੈਗਜ਼ੈਂਡਰ ਸੋਲਸਨ ਵਰਗੇ ਰਾਈਟਰਸ ਜਿਹੜੇ ਬਹੁਤ ਕਹਿੰਦੇ ਸੀਗੇ ਵੀ ਇਹ ਸਾਮਰਾਜੀ ਤਾਕਤ ਖਤਮ ਹੋਣੀ ਚਾਹੀਦੀ, ਉਹ ਵੀ ਇਸ ਗੱਲ ਦੇ ਹੱਕ 'ਚ ਨਹੀਂ ਸੀਗੇ ਕਿ ਯੂਕਰੇਨ ਨਾ ਲਿਆ ਜਾਵੇ। ਸੋ ਇਹ ਹੁਣ ਇੱਕ ਰਸ਼ੀਆ ਦੇ ਵਿੱਚ ਇਹ ਸਾਨੂੰ ਕਲੀਅਰ ਹੋ ਰਿਹਾ, ਅਸੀਂ ਪੰਜਾਬ 'ਚ ਬੈਠੇ ਹਾਂ, ਇਸ ਖਿੱਤੇ 'ਚ ਸਾਊਥ ਏਸ਼ੀਆ 'ਚ ਬੈਠੇ ਹਾਂ, ਤਾਂ ਇੱਥੇ ਵੀ ਪੋਲੀਟੀਕਲ ਕੰਟਰਾਡਿਕਸ਼ਨਸ ਬਹੁਤ ਨੇ। ਤਾਂ ਮਤਲਬ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਮਾਨ ਤਿਆਰ ਹੈ ਇੱਥੇ ਵੀ, ਮਤਲਬ ਕਿਸੇ ਵੀ ਕਲੈਸ਼ ਦਾ, ਜਿਵੇਂ ਚਾਹੇ ਚਾਈਨਾ, ਇੰਡੀਆ, ਪਾਕਿਸਤਾਨ, ਅਫਗਾਨਿਸਤਾਨ, ਇਹ ਜਿਹੜਾ ਸਾਰਾ ਇੱਕ ਰੀਜਨ ਬਣਿਆ ਹੋਇਆ, ਤਾਂ ਜੇ ਰਸ਼ੀਆ ਯੂਰੇਸ਼ੀਆ ਦਾ ਇੱਕ ਇੰਪੋਰਟੈਂਟ ਹਿੱਸਾ ਆ, ਉੱਥੇ ਇੰਪਾਇਰ ਬਿਲਡਿੰਗ ਦਾ ਇਹ ਪ੍ਰੋਸੈਸ ਤੇਜ਼ ਹੁੰਦਾ ਆ ਅਤੇ ਉਹ ਆਪਣਾ ਟੈਰੀਟੋਰੀਅਲ ਗੇਨਸ ਜਿਹੜੇ ਅੱਗੇ ਵਧਾਉਂਦੇ ਆ, ਤਾਂ ਕੀ ਉਹਦੇ ਨਾਲ ਇਹ ਜਿਹੜੇ ਸਾਰੇ ਮੈਂ 4 ਦੇਸ਼ਾਂ ਦਾ ਜ਼ਿਕਰ ਕੀਤਾ, ਪਾਕਿਸਤਾਨ, ਅਫਗਾਨਿਸਤਾਨ, ਇੰਡੀਆ, ਚਾਈਨਾ, ਇਹਨਾਂ 4 ਦੇਸ਼ਾਂ ਦੇ ਵਿੱਚ ਕੋਈ ਇਹ ਕਲੈਸ਼ ਇਹਨਾਂ ਦੇਸ਼ਾਂ ਤੱਕ ਪਹੁੰਚਣ ਦੀ ਕਿੰਨੀ ਕੁ ਸੰਭਾਵਨਾ ਹੈ? ਦੇਖੋ ਜੀ, ਅਮਰੀਕਨ ਜਿਹੜੀ ਫੋਰਨ ਪੋਲਿਸੀ ਆ ਜਾਂ ਉਹਦੀ ਸਟ੍ਰੈਟਜੀ ਆ, ਉਹ ਇਸ ਗੱਲ 'ਤੇ ਖੜੀ ਆ ਕਿਉਂਕਿ ਵੇਖੋ ਨਿਊਕਲੀਅਰ ਹਥਿਆਰ ਹੋਣ ਕਰਕੇ ਜਿਹੜੀਆਂ ਆਪਸ਼ਨਸ, ਮਿਲਟਰੀ ਆਪਸ਼ਨਸ ਬਹੁਤ ਘੱਟ ਜਾਂਦੀਆਂ ਦੇਸ਼ਾਂ ਕੋਲ। ਤਾਂ ਉਹਨਾਂ ਦੀ ਜਿਹੜੀ ਮੋਟੇ ਤੌਰ 'ਤੇ ਉਹਨਾਂ ਦੀ ਜਿਹੜੀ ਪੋਲਿਸੀ ਖੜੀ ਆ, ਉਹ ਇਸ ਗੱਲ 'ਤੇ ਖੜੀ ਆ ਕਿ ਵੀ ਰੂਸ ਦੀ ਮਤਲਬ ਮਿਡਲ ਯੂਰੇਸ਼ੀਆ ਨੂੰ ਕਦੀ ਇੰਪਾਇਰ ਬਿਲਡਿੰਗ ਨਹੀਂ ਕਰਨ ਦੇਣੀ, ਉਹਦਾ ਈਸਟ ਦੇ ਵਿੱਚ ਮੇਲ ਜੋਲ ਨਹੀਂ ਵਧਣ ਦੇਣਾ, ਤੀਜਾ ਉਹਦੇ ਸਾਊਥ ਦੇ ਵਿੱਚ ਜਿਹੜੇ ਮੁਸਲਮਾਨ ਦੇਸ਼ ਆ ਉਹਨਾਂ ਨੂੰ ਇਕੱਠੇ ਨਹੀਂ ਹੋਣ ਦੇਣਾ, ਅਤੇ ਵੈਸਟ ਦੇ ਵਿੱਚ ਉਹਨੂੰ ਸਪੇਸ ਨਹੀਂ ਲੱਭਣ ਦੇਣੀ। ਹੁਣ ਇਹ ਸਾਰੇ ਫਰੰਟ 'ਤੇ ਤੁਸੀਂ ਵੇਖੋ ਅਮਰੀਕਾ ਹਾਰ ਰਿਹਾ ਜੇ ਆਪਾਂ ਧਿਆਨ ਨਾਲ ਵੇਖੀਏ। ਅੱਜ ਈਸਟਰਨ ਪਾਸੇ ਚੀਨ ਤਾਕਤਵਰ ਹੋ ਰਿਹਾ, ਉਹ ਰੂਸ ਦੇ ਨਾਲ ਉਹਦਾ ਮੇਲ ਜੋਲ ਵੀ ਵੱਧ ਗਿਆ। ਜਿਹੜੀ ਇਕਨੋਮਿਕ ਸੈਂਕਸ਼ਨਸ ਵੇਖੋ ਡਰ ਬਹੁਤ ਪਾਇਆ ਜਾ ਰਿਹਾ ਇਕਨੋਮਿਕ ਸੈਂਕਸ਼ਨ ਦਾ, ਪਰ ਕਿਉਂਕਿ ਉਹਦੇ ਰਿਲੇਸ਼ਨਸ਼ਿਪ ਹੋਰ ਤਰੀਕੇ ਦੇ ਵੀ ਹੈ, ਕੁਛ ਉਹਨਾਂ ਕੋਲ ਟੈਕਨੀਕ ਸੀ, ਹਾਂ ਠੀਕ ਆ ਅਸਰ ਪਊਗਾ, ਪਰ ਓਨਾ ਅਸਰ ਨਹੀਂ ਪਊਗਾ ਉਹਦੇ 'ਤੇ, ਹਥਿਆਰ ਨਹੀਂ ਵਰਤੇ ਜਾ ਸਕਦੇ। ਤੀਜਾ ਹੈ ਕਿ ਉਹਨੇ ਮੁਸਲਿਮ ਵਰਲਡ ਨਾਲ ਵੀ ਬਹੁਤ ਸੋਹਣੀ ਆਪਦਾ ਰਾਬਤਾ ਕਾਇਮ ਕਰ ਲਿਆ। ਹੁਣ ਇਮਰਾਨ ਖਾਨ ਉੱਥੇ ਗਿਆ ਹੋਇਆ, ਟਰਕੀ ਵੀ ਉਨੀ ਐਕਟਿਵਲੀ ਉਹਦੇ ਅਗੇਂਸਟ ਨਹੀਂ ਚੱਲ ਪਾ ਰਿਹਾ, UAE ਨੇ ਤਾਂ ਉਹਦੇ ਹੱਕ 'ਚ ਹੀ ਵੋਟ ਦੇ ਦਿੱਤੀ ਆ। ਸੋ ਮਤਲਬ ਇਹ ਜਿਹੜੀਆਂ ਹਰ ਫਰੰਟ ਦੇ ਉੱਤੇ ਅਮਰੀਕਾ ਹੁਣ ਪਿਛਾਂਹ ਹਟ ਰਿਹਾ। ਸੋ ਗਲੋਬਲ ਆਰਡਰ ਤਾਂ ਨਵਾਂ ਆਪਾਂ ਆਫਿੰਗ 'ਚ ਵੇਖ ਰਹੇ ਹਾਂ, ਆਪਾਂ ਨਜ਼ਰ ਆ ਰਿਹਾ ਕਿ ਬਣੂਗਾ ਹੀ ਬਣੂਗਾ ਹੁਣ, ਹੈ ਨਾ। ਹੁਣ ਇਹਨੂੰ ਰੁਕਣ ਦੇ ਚਾਂਸ ਹੈ ਨਹੀਂ ਕਿ ਜੇ ਅਮਰੀਕਾ ਯੂਕਰੇਨ ਦੇ ਵਿੱਚ ਫਸਾ ਵੀ ਲੈਂਦਾ ਰੂਸ ਨੂੰ, ਤਾਂ ਇੱਕ ਮੋਮੈਂਟਰੀ ਗੈਪ ਆਊਗਾ, ਜਿਵੇਂ ਆਪਾਂ ਭੱਜੇ ਜਾਂਦੇ ਹਾਂ ਵੀ ਠੇਡਾ ਵੱਜ ਗਿਆ ਤਾਂ ਫਿਰ 2 ਮਿੰਟ ਰੁਕ ਕੇ ਫਿਰ ਭੱਜ ਪਊ। ਸੋ ਉਹ ਤਾਂ ਪੋਸੀਬਿਲਿਟੀ ਉਹ ਹੈ ਹੀ ਹੈ। ਹੁਣ ਆਪਾਂ ਵੇਖਣਾ ਕਿ ਵੀ ਸਾਡੇ ਇੱਥੇ ਕੀ ਅਸਰ ਪੈਂਦਾ। ਅਸੀਂ ਜਿਹੜਾ ਇਹ ਦੱਖਣ ਏਸ਼ੀਆ ਦਾ ਖਿੱਤਾ ਉਹਦੇ ਵਿੱਚ ਪੰਜਾਬ ਜਿਹੜਾ ਉਹ ਬਹੁਤ ਇੰਪੋਰਟੈਂਟ ਲੋਕੇਸ਼ਨ 'ਤੇ, ਜੋਗ੍ਰਾਫਿਕਲੀ ਵੀ ਮੈਂ ਕਹਿੰਦਾ ਕਿ ਅਸੀਂ ਬਹੁਤ ਇੰਪੋਰਟੈਂਟ ਲੋਕੇਸ਼ਨ 'ਤੇ ਹਾਂ, ਬਿਕੋਜ਼ ਪਹਿਲਾਂ ਤਾਂ ਲੋਕੀ ਕਹਿਣ ਲੱਗਦੇ ਵੀ ਨਿਊਕਲੀਅਰ ਹੀ ਲੜਾਈਆਂ ਹੋਣੀਆਂ, ਪਰ ਅਲਟੀਮੇਟਲੀ ਆਪਾਂ ਨੂੰ ਵੀ ਪਤਾ ਕਿ ਲੜਾਈਆਂ ਟੈਂਕਾਂ ਨਾਲ ਜਾਂ ਸੋਲਜਰਸ ਨਾਲ ਹੀ ਹੁੰਦੀਆਂ ਜਿਹੜੀਆਂ ਹੁੰਦੀਆਂ। ਤਾਂ ਪੰਜਾਬ ਐਸੀ ਲੋਕੇਸ਼ਨ 'ਤੇ ਹੈ ਜੋਗ੍ਰਾਫਿਕਲੀ ਕਿ ਜੇ ਹਮਲਾ ਵੀ ਹੋਣਾ ਦੂਜੇ ਪਾਸਿਓਂ ਭਾਰਤ ਦੇ ਉੱਤੇ, ਤਾਂ ਇਹੀ ਇਲਾਕਾ 600 ਕਿਲੋਮੀਟਰ ਦਾ ਜਾਂ 500 ਕਿਲੋਮੀਟਰ ਦਾ ਜਾਂ ਫਰੰਟ ਹੈ ਜਿਹਦੇ ਵਿੱਚੋਂ ਅਟੈਕ ਹੋਣਾ। ਅੱਗੇ ਜਿਵੇਂ ਜਿਵੇਂ ਦੁਸ਼ਮਣ ਵੱਧਦਾ ਜਾਊਗਾ, ਜਿਵੇਂ ਜਿਵੇਂ ਉਹ ਸਤਲੁਜ ਕ੍ਰਾਸ ਕਰ ਜਾਂਦਾ, ਤਾਂ ਉਹਦੇ ਕੋਲ ਆਪਸ਼ਨਸ ਬਹੁਤ ਵੱਧ ਜਾਂਦੀਆਂ, ਫੈਲਣ ਦੀਆਂ, ਅਤੇ ਡਿਫੈਂਸ ਇੰਡੀਆ ਦਾ ਉਨਾ ਕਮਜ਼ੋਰ ਹੁੰਦਾ ਜਾਂਦਾ। ਉਸੇ ਤਰੀਕੇ ਨਾਲ ਜੇ ਭਾਰਤ ਨੇ ਵੀ ਅੱਗੇ ਵਧਣਾ ਕਿਸੇ ਪਾਸੇ ਨੂੰ, ਮਤਲਬ ਆਪਦੇ ਇਹਨਾਂ ਨੇ ਅਖੰਡ ਭਾਰਤ ਦੇ ਸੁਪਨੇ ਨੂੰ ਵੀ ਪੂਰਾ ਕਰਨਾ, ਤਾਂ ਉਹ ਵੀ ਇਹੀ ਇਲਾਕਾ ਹੈ। ਦੂਜੇ ਪਾਸੇ ਨੀਚੇ ਡੈਜ਼ਰਟ ਆ ਔਰ ਪਿੱਛੋਂ ਰਸਦ ਨਹੀਂ ਮਿਲਣੀ, ਲੌਜਿਸਟਿਕ ਸਪੋਰਟ ਨਹੀਂ ਮਿਲਣੀ, ਐਨੀਮੀ ਦਾ ਹਾਰਟਲੈਂਡ ਵੀ ਇੱਥੇ ਹੈਗਾ। ਸੋ ਬਹੁਤ ਇੰਪੋਰਟੈਂਟ ਥਾਂ 'ਤੇ ਬੈਠੇ ਹਾਂ। ਇੱਥੇ ਕਸ਼ਮਕਸ਼ ਹੋਣੀ ਹੈ ਹੁਣ ਅਗਲੀ, ਜਿਵੇਂ ਯੂਕਰੇਨ ਇੱਕ ਪੁਆਇੰਟ ਆ, ਨਾਰਥ ਕੋਰੀਆ, ਸਾਊਥ ਕੋਰੀਆ ਇੱਕ ਪੁਆਇੰਟ ਆ, ਤਾਇਵਾਨ ਵਾਲਾ ਇੱਕ ਪੁਆਇੰਟ ਆ, ਤਾਂ ਇਹ ਖਿੱਤਾ ਕਸ਼ਮੀਰ, ਲਦਾਖ, ਪੰਜਾਬ ਵਾਲਾ ਜਿਹੜਾ ਖਿੱਤਾ ਹੈ, ਇਹ ਵੀ ਇੱਕ ਬਹੁਤ ਵੱਡਾ ਪੁਆਇੰਟ ਆ ਜਿੱਥੇ ਇਹ ਧੱਕਾ ਮੁੱਕੀ ਹੋਣ ਦੇ
ਮਤਲਬ ਇਹ ਰੱਸਾਕਸ਼ੀ ਹੋਣ ਦੇ ਚਾਂਸ ਆ। ਰੱਸਾਕਸ਼ੀ ਹੋਣ 'ਚ ਇਹ ਆ ਕਿ ਰੂਸ, ਚੀਨ, ਪਾਕਿਸਤਾਨ, ਈਰਾਨ ਇਹ ਇੱਕ ਧਿਰ ਬਣਦੇ ਜਾ ਰਹੇ ਆ। ਇਹ ਕਿਵੇਂ ਕਿਵੇਂ ਕੋਆਰਡੀਨੇਟ ਕਰਦੇ ਆ, ਕਿੱਥੇ ਕਿੱਥੇ ਕਰਦੇ ਆ, ਉਹ ਆ। ਭਾਰਤ ਇਸ ਟਾਈਮ ਉਸ ਖਰਗੋਸ਼ ਵਰਗਾ ਜਿਹੜਾ ਲਾਈਟਾਂ ਦੇ ਸਾਹਮਣੇ ਆ ਜਾਂਦਾ ਹੈ ਨਾ, ਉਹਨੂੰ ਸਮਝ ਨਹੀਂ ਆ ਰਹੀ ਮੈਂ ਕਿੱਧਰ ਬੌਂਦਲਿਆ ਗਿਆ ਇਸ ਟਾਈਮ, ਕਿ ਇੱਕ ਪਾਸੇ ਤਾਂ ਉਹਨੂੰ ਰੂਸ ਵੱਲ ਭੱਜਣਾ ਪੈਂਦਾ ਕਿਉਂਕਿ ਰੂਸ ਉਹਨੂੰ ਬੈਲੈਂਸ ਕਰਦਾ ਚੀਨ ਨਾਲ, ਉਹਨੂੰ ਕਈ ਗੱਲਾਂ ਤੋਂ ਪਾਕਿਸਤਾਨ ਨਾਲ ਬੈਲੈਂਸ ਕਰਦਾ, ਹਥਿਆਰ 70% ਆਪਣਾ ਰੂਸ ਤੋਂ ਲਏ ਹੋਏ ਆ, ਜਿਹੜਾ 에ਅਰਫੋਰਸ ਤੋਂ 70% ਰੂਸ ਤੋਂ, ਸਾਰੇ ਟਰਾਂਸਪੋਰਟ ਪਲੇਨਸ ਹੀ ਰੂਸ ਦੇ ਆ, ਵੈਕਸ ਰਸ਼ੀਅਨ IL-76 ਤੇ ਲੱਗੇ ਹੋਏ ਆ, ਸੁਕੋਇਸ ਦੀਆਂ ਯੂਨਿਟਸ ਆ ਤੁਹਾਡੇ ਕੋਲੇ, ਰਫੇਲ ਤਾਂ ਸਾਰੇ ਥੋੜ੍ਹੇ ਜਿਹੇ ਆਏ ਆ ਹਾਲੇ, ਠੀਕ ਹੈ। ਸੋ ਉਹਦੇ ਇਲਾਵਾ ਤੁਸੀਂ S-400 ਉਹਦੇ ਤੋਂ ਲਈ ਬੈਠੇ ਹੋ, ਤਾਂ ਹਥਿਆਰਾਂ ਪੱਖੇ ਦੀ ਸਪੇਅਰਸ ਉੱਧਰੋਂ ਆਉਣੇ ਇੰਨੀ ਜਲਦੀ, ਇਹ ਤਾਂ ਹੋ ਨਹੀਂ ਸਕਦਾ ਵੀ 2 ਦਿਨਾਂ 'ਚ ਹਥਿਆਰ ਬਦਲ ਜਾਣਗੇ, ਕੁਛ 5-10 ਸਾਲ 15 ਸਾਲ ਦਾ ਪ੍ਰੋਸੈਸ ਹੋਊਗਾ ਜਿੱਥੇ ਜਾਣਗੇ। ਟੈਂਕ ਸਾਰੇ ਹੀ ਤਕਰੀਬਨ ਰਸ਼ੀਅਨ ਹੈਗੇ ਆ। ਤਾਂ ਉਹਦੇ ਇਲਾਵਾ ਰੂਸ ਜਿਹੜਾ ਉਹ ਤੁਹਾਨੂੰ ਬੈਲੈਂਸਿੰਗ ਐਕਟ ਵੀ ਦਿੰਦਾ ਸੀ, ਉਹ ਚੀਜ਼ 'ਚੋਂ ਹੁਣ ਰੂਸ ਨਾਲ ਵੀ ਤੁਸੀਂ ਪੂਰੇ ਨਹੀਂ ਖੜ ਪਾ ਰਹੇ ਹੈ, ਉੱਧਰੋਂ ਤੁਸੀਂ ਅਮਰੀਕਾ ਨਾਲ ਵੀ ਪੂਰੇ ਨਹੀਂ ਖੜ ਪਾ ਰਹੇ। ਅਮਰੀਕਾ ਵੀ ਜ਼ਰੂਰੀ ਹੈ ਕਿਉਂਕਿ ਚੀਨ ਦੇ ਅੱਗੇ ਉਹਨੇ ਕੁਆਡ ਦੇ ਵਿੱਚ ਤੁਸੀਂ ਉਹਦੀ ਹਿੱਸੇਦਾਰੀ ਹੈ ਤੁਹਾਡੀ। ਸੋ ਉਹ ਮਤਲਬ ਜਦੋਂ ਐਂ ਉਹ ਖਰਗੋਸ਼, ਮੈਂ ਜਿਵੇਂ ਕਹਿੰਦਾ ਖਰਗੋਸ਼ ਹੈਡਲਾਈਟ ਦੇ ਅੱਗੇ ਆ ਗਿਆ ਹੈ ਨਾ, ਉਹ ਹੁਣ ਉਹਨੂੰ ਸਮਝ ਨਹੀਂ ਆ ਰਹੀ ਮੈਂ ਕਿੱਧਰ, ਉਹ ਬੌਂਦਲ ਕੇ ਡਿੱਗਣ ਵਾਲੀ ਗੱਲ ਆ। ਇਹਨੂੰ ਲੋਕ ਬਹੁਤ ਵਾਈਜ਼ ਪੋਲਿਸੀ ਵੀ ਕਹਿ ਦਿੰਦੇ ਆ, ਪਰ ਇਹ ਵਾਈਜ਼ ਪੋਲਿਸੀ ਹੈ ਨਹੀਂ, ਕਿਉਂਕਿ ਇੱਕ ਧਿਰਾਂ ਦੇ ਵਿੱਚ ਇੱਕ ਲੈਂਡ ਦੇ ਇੱਕ ਪਾਸੇ ਹੋਣਾ ਪਊਗਾ। ਅਤੇ ਭਾਰਤ ਦੀ ਜਿਹੜੀ ਸਿਚੁਏਸ਼ਨ ਆ ਉਹ ਅਨਫੋਰਚੂਨੇਟਲੀ ਉਹ ਡਿੱਗਦੀ ਜਿਹੜੀ ਟੀਮ ਹੈਗੀ, ਜਿਹੜੀ ਟੀਮ ਇਸ ਟਾਈਮ ਢਹਿਣ ਦੇ ਚਾਂਸ ਜ਼ਿਆਦਾ, ਉਸ ਪਾਸੇ ਖੜਾ ਹੈ। ਬਰਾੜ ਸਾਹਿਬ, ਪਿਛਲੇ ਕਿਉਂਕਿ ਕੋਈ ਵੀ ਅੱਜ ਗੱਲਾਂ ਅਨਫੋਲਡ ਹੋਈਆਂ ਨੇ, ਵਾਰ ਸ਼ੁਰੂ ਹੋ ਗਈ ਆ, ਪਰ ਇਹਦੀਆਂ ਸੰਭਾਵਨਾਵਾਂ ਅਸੀਂ ਪਿਛਲੀਆਂ ਵੀ ਆਪਣੀਆਂ ਡਿਸਕਸ਼ਨਸ ਦੀ ਗੱਲ ਕਰਦੇ ਰਹੇ ਹਾਂ ਕਿ ਜੰਗ ਲੱਗਣ ਦੀਆਂ ਸੰਭਾਵਨਾਵਾਂ ਬਹੁਤ ਨੇ, ਕਿਸੇ ਵੀ ਥਾਂ 'ਤੇ ਲੱਗੇ। ਪਰ ਇਹ ਆ ਵੀ ਹੁਣ ਪਿਛਲੇ ਸਮੇਂ ਦੇ ਵਿੱਚ, ਪਿਛਲੇ ਦਹਾਕੇ ਦੇ ਦੌਰਾਨ ਜਾਂ ਖਾਸ ਕਰਕੇ 5-7 ਸਾਲਾਂ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੋ ਰਾਈਵਲ ਧਿਰਾਂ ਇਸ ਖਿੱਤੇ ਦੇ ਵਿੱਚ, ਅਤੇ ਇੰਪੋਰਟੈਂਟ ਧਿਰਾਂ ਵੀ ਆ। ਉਹਨਾਂ ਦੀ ਫੋਰਨ ਪੋਲਿਸੀ ਹੈ ਜਿਹੜੀ ਅੱਜ ਪਾਕਿਸਤਾਨ ਦਾ ਜਿਹੜਾ ਰੋਲ ਆ ਇਹ ਸਾਰੇ ਕਲੈਸ਼ ਦੇ ਵਿੱਚ, ਜਾਂ ਇਹ ਵਰਲਡ ਆਰਡਰ ਦੀ ਜਿਹੜੀ ਵਾਰ ਸ਼ੁਰੂ ਹੋਈ ਆ ਉਹਦੇ 'ਚ, ਉਹ ਵੀ ਸਾਡੇ ਸਾਹਮਣੇ ਆ। ਅਤੇ ਇੰਡੀਆ ਦੀ ਤੁਸੀਂ ਖਰਗੋਸ਼ ਵਾਲੀ ਐਗਜ਼ਾਮਪਲ ਦਿੱਤੀ, ਉਹ ਵੀ ਸਾਡੇ ਸਾਹਮਣੇ ਆ। ਤਾਂ ਇਹਨਾਂ ਦੀਆਂ ਫੋਰਨ ਪੋਲਿਸੀਜ਼ 'ਤੇ ਜੇ ਤੁਸੀਂ ਦੋਵਾਂ ਨੂੰ ਕੰਪੇਅਰ ਕਰਨਾ ਹੋਵੇ, ਕਮੈਂਟ ਕਰਨਾ ਹੋਵੇ, ਤਾਂ ਕਿਵੇਂ ਦੇਖਦੇ ਹੋ? ਦੇਖੋ, ਡਾਇਰੈਕਟਲੀ ਕੰਪੇਅਰ ਕਰਨਾ ਬਹੁਤ ਮੁਸ਼ਕਿਲ ਆ, ਪਰ ਪਾਕਿਸਤਾਨ ਦਾ ਸਾਈਜ਼ ਆਪਾਂ ਨੂੰ ਨੋਟ ਕਰਨਾ ਪਊਗਾ ਨਾ। ਪਾਕਿਸਤਾਨ ਭਾਰਤ ਦੇ ਮੁਕਾਬਲੇ ਬਹੁਤ ਛੋਟਾ ਮੁਲਕ, ਜੋਗ੍ਰਾਫਿਕਲੀ ਵੀ, ਵਸੀਲਿਆਂ ਦੇ ਤੌਰ 'ਤੇ ਵੀ। ਤਾਂ ਉਹਨੂੰ ਉਸ ਤਰੀਕੇ ਨਾਲ ਕ੍ਰੈਡਿਟ ਦੇਣਾ ਪਊਗਾ ਤੁਹਾਨੂੰ ਕਿ ਵੀ ਓਨੇ ਕੁ ਵਸੀਲਿਆਂ 'ਚੋਂ ਕਿਵੇਂ ਕਰ ਰਹੇ। ਤਾਂ ਵਸੀਲਿਆਂ ਦੇ ਹਿਸਾਬ ਨਾਲ ਪਾਕਿਸਤਾਨ ਭਾਰਤ ਦੇ ਸਾਹਮਣੇ ਟਿਕਿਆ ਖੜਾ ਹੈ, ਇਹ ਆਪਦੇ ਆਪ 'ਚ ਬਹੁਤ ਵੱਡੀ ਗੱਲ, ਬਹੁਤ ਵੱਡੀ ਗੱਲ ਹੈ। ਕਿਉਂਕਿ ਇੱਕ ਤਾਂ ਵੇਖੋ ਨਾ, 130 ਕਰੋੜ ਦਾ ਮੁਲਕ, ਵਾਸਟ ਟੈਰੀਟਰੀਜ਼, ਰਿਸੋਰਸਿਸ ਉਹਦੇ ਕੋਲੇ ਹਰ ਤਰੀਕੇ ਦੇ, ਵੱਡੀ ਮੰਡੀ ਆ ਉਹ ਜਿਹਨੂੰ ਕੋਈ ਨਕਾਰ ਨਹੀਂ ਸਕਦਾ। ਉਹਦੇ ਸਾਹਮਣੇ 20-25 ਕਰੋੜ ਦੇ ਮੁਲਕ ਦਾ ਟਿਕਿਆ ਰਹਿਣਾ ਅਤੇ ਨਿਊਕਲੀਅਰ ਪਾਵਰ ਬਣ ਕੇ ਅੜੇ ਰਹਿਣਾ, ਇਹ ਤਾਂ ਇੱਕ ਕ੍ਰੈਡਿਟ ਉਹਨਾਂ ਦਾ ਬਣਦਾ ਹੈ। ਦੂਜੇ ਪਾਸੇ ਕੀ ਹੈ ਕਿ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਇਸ ਟਾਈਮ ਜੋਗ੍ਰਾਫਿਕਲੀ ਬਹੁਤ ਅਹਿਮ, ਜਿਹੜਾ ਕਿ ਸਮਝੋ ਉਹਨੂੰ ਇੱਕ ਐਡਵਾਂਟੇਜ ਆ ਜਿਹੜਾ ਖਾਲਸਾ ਰਾਜ ਨੂੰ ਹੈ ਨਹੀਂ ਸੀ, ਕਿ ਉਹਦੇ ਨੇੜੇ 2 ਤਾਕਤਾਂ ਹੋਰ, ਇੱਕ ਨਹੀਂ 2 ਤਾਕਤਾਂ ਆ ਗਈਆਂ, ਠੀਕ ਹੈ ਨਾ। ਚੀਨ ਵੀ ਉਹਦੀ ਮਦਦ ਕਰ ਸਕਦਾ ਹੈ, ਰੂਸ ਵੀ ਉਹਦੀ ਹੋਂਦ ਬਚਾਊਗਾ, ਠੀਕ ਹੈ। ਖਾਲਸਾ ਰਾਜ ਵੀ ਉੱਥੇ ਹੀ ਸੀ, ਤਾਕਤਵਰ ਸੀਗਾ, ਟੱਕਰ ਲਈ ਖੜਾ ਸੀਗਾ ਅੰਗਰੇਜ਼ਾਂ ਨਾਲ ਬਹੁਤ ਤਕੜੀ, ਉਹ ਤਾਂ ਵੇਖਿਆ ਹੀ ਆਪਾਂ ਲੜਾਈ 'ਚ, ਠੀਕ ਹੈ ਜੀ। ਈਸਟ ਤੋਂ ਜਿਹੜੀ ਪਾਵਰ ਆ ਰਹੀ ਸੀ, ਪਰ ਅਨਫੋਰਚੂਨੇਟ ਇਹ ਸੀਗਾ ਕਿ ਵੀ ਨਾ ਰੂਸ ਉਦੋਂ ਨੇੜੇ ਪਹੁੰਚਿਆ ਹੋਇਆ ਸੀ ਅਤੇ ਨਾ ਚੀਨ ਇੰਨੀ ਨੇੜੇ। ਚੀਨ ਤਾਂ ਕਮਜ਼ੋਰ ਹੀ ਬਹੁਤ ਹੋ ਗਿਆ ਸੀਗਾ ਕਿ ਵੀ ਉਹਦਾ ਖੁੱਸ ਰਿਹਾ ਸੀ ਸਾਰਾ ਕੁਛ, ਤਾਂ ਉਹਨੂੰ ਕਿਤੋਂ ਹੈਲਪ ਹੋਣ ਦੇ ਚਾਂਸ ਘੱਟ ਸੀ। ਫਰਾਂਸ ਵਾਟਰਲੂ ਦੀ ਬੈਟਲ 'ਚ ਹਾਰ ਗਿਆ ਸੀ, ਤਾਂ ਉਹ ਟਾਈਮ ਐਂਡ ਸਪੇਸ ਐਸੇ 'ਚ ਫਸ ਗਏ ਸੀ ਕਿ ਵੀ ਉਦੋਂ ਉਹਦੇ ਕੋਲ ਕੋਈ ਆਪਸ਼ਨਸ ਘੱਟ ਸੀ ਬਾਹਰੀ ਮਦਦ ਦੀਆਂ। ਤਾਂ ਬਟ ਇਹਨਾਂ ਦੀ ਜਿਹੜੀ ਸਿਚੁਏਸ਼ਨ ਹੈਗੀ ਆ ਪਾਕਿਸਤਾਨ ਦੀ, ਰਿਲੇਟਿਵਲੀ ਉਹਦੇ ਨਾਲ ਬੈਟਰ ਹੈਗੀ ਆ ਉਸੇ ਸਪੇਸ ਦੇ ਵਿੱਚ। ਉਹ ਇਸ ਤਰੀਕੇ ਨਾਲ ਕਿ ਵੀ ਉਹਨੂੰ ਇਸ ਟਾਈਮ ਰੂਸ ਵੀ ਜਿਉਂਦਾ ਰੱਖਣਾ ਚਾਹੁੰਦਾ, ਉਹਦੇ ਥਰੂ ਉਹਦੀਆਂ ਵਾਰਮ ਪੋਰਟ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ, ਵੈਸੇ ਵੀ ਉਹ ਧਿਰ ਉਹਦੇ ਕੋਲੇ ਆ। ਅਤੇ ਉਸੇ ਤਰੀਕੇ ਨਾਲ ਚਾਈਨਾ ਵਾਸਤੇ ਤਾਂ ਬਹੁਤ ਹੀ ਕ੍ਰਿਟੀਕਲ ਆ ਉਹ, ਤਾਂ ਉਹਨੂੰ ਇੱਕ ਪਿਵਟ ਕੰਟਰੀ ਹੈਗਾ ਜਿਹੜਾ ਕਿ ਵੀ ਉਹਦੇ ਆਸੇ ਪਾਸੇ ਉਹ ਧੁਰਾ ਬਣ ਸਕਦਾ। ਦੂਜੇ ਪਾਸੇ ਭਾਰਤ ਵੀ ਬੜਾ ਇੰਪੋਰਟੈਂਟ ਹੈਗਾ ਕਿਉਂਕਿ ਉਹ ਅਮਰੀਕਾ ਵਾਸਤੇ ਬਹੁਤ ਵੱਡੀ ਮੰਡੀ ਆ। ਸੋ ਦੂਜੀ ਗੱਲ, ਐਡਾ ਵੱਡਾ ਰਿਸੋਰਸ ਆ, ਇੰਨਾ ਵੱਡਾ ਜਦੋਂ ਇਕੱਠਾ ਹੁੰਦਾ ਤਾਂ ਚੀਨ ਦੇਗਾ ਉਹਨਾਂ ਦੀ ਕੋਸ਼ਿਸ਼ ਹੋਊਗੀ ਕਿ ਹਿੱਕ ਡਾ ਕੇ ਖੜੇ, ਉਹ ਖੜਦਾ ਨਹੀਂ ਖੜਦਾ ਅਲੱਗ ਗੱਲਾਂ ਹੈ ਨਾ, ਡਾ ਕੇ ਖੜੇ। ਸੋ ਇਹ ਇਸ ਕਰਕੇ ਦੋਨੇ ਬੜੇ ਇੰਪੋਰਟੈਂਟ ਮੁਲਕ ਹੈਗੇ ਆ, ਅਤੇ ਇਹਨਾਂ ਦਾ ਟਕਰਾਅ ਵੀ ਹੋਣਾ ਦੇ ਚਾਂਸ ਬਹੁਤ ਜ਼ਿਆਦਾ ਹੈਗੇ, ਕਿਉਂਕਿ ਬਾਹਰਲੀਆਂ ਫੋਰਸਿਸ ਦੀ ਕੋਸ਼ਿਸ਼ ਹੋਊਗੀ ਕਿ ਜੀ ਇਹ ਟਕਰਾ ਜਾਣ ਤਾਂ ਸਾਨੂੰ ਇਹਦੇ ਵਿੱਚੋਂ ਕੁਛ ਨਿਕਲਿਆ ਹੋਵੇ। ਚੀਨ ਦੀ ਅਤੇ ਰੂਸ ਦੀ ਤਾਂ ਕੋਸ਼ਿਸ਼ ਹੋਊਗੀ ਕਿ ਵੀ ਇਹ ਟਕਰਾਓ। ਰਸ਼ੀਆ ਅਤੇ ਚਾਈਨਾ
ਇਹਨਾਂ ਦੇ ਰਿਲੇਸ਼ਨਸ ਹੌਟ ਐਂਡ ਕੋਲਡ ਵਾਲੇ ਰਹੇ ਆ। ਮਤਲਬ ਜਿੱਦਾਂ ਜਦੋਂ ਰਸ਼ੀਆ ਐਕਸਪੈਂਡ ਕਰਦਾ ਹੈ ਤਾਂ ਚਾਈਨਾ ਨੂੰ ਪ੍ਰੋਬਲਮ ਹਿਸਟਰੀ 'ਚ ਹੁੰਦੀ ਰਹੀ ਆ। ਹਾਂਜੀ। ਤਾਂ ਇਸ ਵਾਰ ਵੀ ਜਿਹੜਾ ਮਤਲਬ ਯੂਰੇਸ਼ੀਆ ਦਾ ਇਹ ਖਿੱਤਾ ਬਿਲਕੁਲ ਆਪਸ 'ਚ ਗਵਾਂਢੀ ਨੇ, ਜੇ ਵੱਡੇ ਅੰਪਾਇਰਸ ਬਣਦੇ ਆ ਤਾਂ ਰਸ਼ੀਆ ਦਾ ਇਹ ਜਿਵੇਂ ਰਸ਼ੀਆ ਆਪਣੇ ਆਪ ਨੂੰ ਅਸਰਟ ਕਰ ਰਿਹਾ ਤਾਂ ਉਹਦੀ ਅਸਰਸ਼ਨ ਨੂੰ ਤੁਸੀਂ ਚਾਈਨਾ ਦੇ ਸਟੈਂਡ ਨੂੰ ਕਿਵੇਂ ਦੇਖ ਰਹੇ ਹੋ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਜੋ ਹੁਣ ਯੂਕਰੇਨ ਦੇ ਵਿੱਚ ਵਾਪਰ ਰਿਹਾ ਹੈ? ਦੇਖੋ, ਚੀਨ ਤੇ ਰੂਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਨਫਲਿਕਟ ਆ ਜਾਣਾ ਉਹ ਬਹੁਤ ਘੱਟ ਚਾਂਸਸ ਆ। ਉਹਦੇ ਕਾਰਨ ਆ ਕਿ ਉਹ ਕੰਪਲੀਮੈਂਟਰੀ ਫੋਰਸਿਸ ਆ। ਇੱਕ ਕੋਲੇ ਮਤਲਬ ਰਿਸਰਚ ਤੇ ਮਿਲਟਰੀ ਪ੍ਰੋਵੈਸ ਬਹੁਤ ਅੱਗੇ ਤੱਕ ਦੀ ਆ, ਦੂਜੇ ਕੋਲੇ ਇਕਨੋਮਿਕਲ ਪਾਵਰ ਬਹੁਤ ਜ਼ਿਆਦਾ ਹੈਗੀ ਆ। ਇੱਕ ਕੋਲੇ ਪੋਪੂਲੇਸ਼ਨ ਦੀ ਬਹੁਤ ਹੀ ਘਾਟ ਆ, ਦੂਜੇ ਕੋਲੇ ਪੋਪੂਲੇਸ਼ਨ ਦੀ ਬਹੁਤ ਬਹੁਤਾਤ ਆ। ਦੂਜਾ ਮੋਰ ਔਰ ਲੈਸ ਨਾ ਜੀਓਗ੍ਰਾਫੀਕਲ ਬਾਉਂਡਰੀਜ਼ ਵੀ ਉਹਨਾਂ ਦੀਆਂ ਡਿਫਾਈਨਡ ਹੈਗੀਆਂ। ਇੱਕ ਥੋੜ੍ਹਾ ਬਹੁਤ ਉਹਨਾਂ ਦੀ ਝੜਪਾਂ ਹੋਈਆਂ ਸੂਰੀ ਰਿਵਰ 'ਤੇ ਬਹੁਤ ਪਹਿਲਾਂ, ਹੈ ਨਾ, ਉਹ ਵੀ ਕੋਈ ਐਡਾ ਸੈਂਸ ਨਹੀਂ ਬਣਦੀ, ਉਹਨਾਂ ਨੂੰ ਕੋਈ ਐਡਾ ਹੈ ਨਹੀਂ ਉਸ ਗੱਲ ਦਾ। ਅਤੇ ਨਾਲੇ ਉਹ ਜਿਹੜਾ ਚੀਨ ਆ ਉਹ ਨੋਨ ਕ੍ਰਿਟੀਕਲ ਏਰੀਏ 'ਚ ਹੈਗਾ ਰੂਸ ਵਾਸਤੇ, ਮਤਲਬ ਜਿਹੜੇ ਪਾਸੇ ਉਹਨੂੰ ਕੋਈ ਐਡਾ ਹੈ ਨਹੀਂ ਖਤਰਾ। ਸਗੋਂ ਚੀਨ ਰੂਸ ਵਾਸਤੇ ਰੈਵਨਿਊ ਦਾ ਸੋਰਸ, ਉਹਦੇ ਵਾਸਤੇ ਵਪਾਰ ਦਾ ਸੋਰਸ ਇਨ ਕੇਸ ਆਫ ਸੈਂਕਸ਼ਨਸ ਆਉਂਦਾ। ਸੋ ਜੇ ਆਪਾਂ ਵੇਖੋ ਬਹੁਤ ਲੰਬੀ ਫੋਰਸਾਈਟ ਤਾਂ ਆਪਾਂ ਨਹੀਂ ਕਰ ਸਕਦੇ, ਬਟ ਅਨਦਰ 20-30 ਈਅਰਸ 'ਚ ਆਪਾਂ ਵੇਖਦੇ ਹਾਂ ਤਾਂ ਕੋਈ ਕਨਫਲਿਕਟ ਇੱਕ ਦੂਜੇ ਨਾਲ ਆਉਣ ਦੇ ਚਾਂਸ ਹੈ ਨਹੀਂ ਗੇ। ਰਾਦਰ ਇਹ ਕੰਪਲੀਮੈਂਟਰੀ ਕਰਨਗੇ। ਅਤੇ ਸਿਰਫ ਜਿਹੜਾ ਫਰਕ ਆ ਉਹ ਆ ਕਿ ਰੂਸ ਜਿਵੇਂ ਖਰਗੋਸ਼ ਵਾਂਗੂ ਤੇਜ਼ ਵਧਣਾ ਚਾਹੁੰਦਾ ਅਤੇ ਚੀਨ ਜਿਹੜਾ ਉਹਦੀ ਪੇਸ ਆ, ਜਿਵੇਂ ਉਹਨੇ ਕਨਫਲਿਕਟ ਜਿਹੜਾ ਲਿਆ ਯੂਕਰੇਨ ਵਾਲਾ ਖੜਾ ਕੀਤਾ, ਚੀਨ ਉਵੇਂ ਕਨਫਲਿਕਟਾਂ ਜਲਦੀ ਲੈਣ ਵਾਲਾ ਹੈ ਨਹੀਂ, ਉਹ ਬਹੁਤ ਸਲੋ। ਤਾਇਵਾਨ 'ਤੇ ਵੇਖੋ ਬਹੁਤ ਹੀ ਹਲਕੀ ਸਟੈਪਸ ਧਰਦਾ, ਸ਼ੋਰ ਫੁੱਟਡ। ਸੋ ਉਹਨਾਂ ਦੀ ਸਪੇਸ ਦੇ ਵਿੱਚ ਫਰਕ ਹੋ ਸਕਦਾ, ਪਰ ਦੋਨੇ ਜਿਹੜੀ ਹੈਗੀ ਆ ਉਹ ਜਿਹੜੀ ਅਮਰੀਕਾ ਦੀ ਸਾਮਰਾਜੀ ਡੋਮੀਨੈਂਸ ਹੈਗੀ ਆ, ਜਾਂ ਕਹਿ ਲਓ ਵਾਈਟ ਮੈਨ ਦੀ ਜਿਹੜੀ ਡੋਮੀਨੈਂਸ ਆ ਪਿਛਲੇ 200-300 ਸਾਲ ਦੀ ਹੈ, ਉਹਨੂੰ ਉਹ ਪਲਟਣਾ ਚਾਹੁੰਦੇ, ਮਤਲਬ ਉਹਨੂੰ ਚੈਲੰਜ ਕਰ ਰਹੇ ਆ। ਅਤੇ ਇੱਕ ਇੰਡੀਆ ਦਾ ਜਿਹੜਾ ਸਟਾਂਸ ਆ ਪੰਜਾਬ ਨੂੰ ਲੈ ਕੇ, ਕਿਉਂਕਿ 1947 ਤੋਂ ਹੀ ਜਦੋਂ ਤੋਂ ਇੰਡੀਆ ਇਸਟੈਬਲਿਸ਼ ਹੋਇਆ ਇਸ ਰੂਪ ਦੇ ਵਿੱਚ, ਪੰਜਾਬ ਲਗਾਤਾਰ ਕਲੈਸ਼ 'ਚ ਰਿਹਾ। ਇੱਕ ਤੁਸੀਂ ਕਿਹਾ ਵੀ ਇੰਡੀਆ ਦੇ ਸਿਕਿਉਰਿਟੀ ਵਾਸਤੇ ਇੱਕ ਇੰਪੋਰਟੈਂਟ ਲੋਕੇਸ਼ਨ ਆ ਪੰਜਾਬ ਜਿਹੜੀ ਆ। ਉਹ ਅਸੀਂ ਇਹ ਵੀ ਦੇਖਦੇ ਹਾਂ ਕਿ ਜਦੋਂ ਪੰਜਾਬ ਦੀ ਕੋਈ ਗੱਲ ਹੁੰਦੀ ਆ ਤਾਂ ਪੰਜਾਬ ਗਵਰਨਮੈਂਟ ਦੇ ਸੈਕਟਰੀ ਜਾਂ ਹਮੇਸ਼ਾ ਪੰਜਾਬ 'ਚ ਇਹੀ ਰੌਲਾ ਪੈਂਦਾ ਕਿ ਦੇਸ਼ ਕੀ ਸੁਰੱਖਿਆ ਕਾ ਮਾਮਲਾ ਹੈ। ਤਾਂ ਹੁਣ ਜੋ ਇਹ ਸਾਰੀ ਸਿਚੁਏਸ਼ਨ ਬਣ ਰਹੀ ਹੈ, ਇੰਡੀਆ ਦੀ ਸਿਚੁਏਸ਼ਨ ਬੜੀ ਕ੍ਰਿਟੀਕਲ ਆ। ਉਹਦੇ ਵਿੱਚ ਲਗਾਤਾਰ ਭਾਵੇਂ BBMP ਦਾ ਇਸ਼ੂ ਹੋਵੇ ਜਾਂ ਉਹ ਪੰਜਾਬ ਦੇ ਹੋਰ ਰਾਈਟਸ ਹੋਣ, ਵੀ 1984 ਤੋਂ ਬਾਅਦ ਇੱਕ ਰਾਈਵੈਲਰੀ ਤਾਂ ਪਈ ਆ ਖਾਸ ਕਰਕੇ ਜਿਹੜੀ ਪੰਜਾਬ ਦੀ ਮਾਰਸ਼ਲ ਕੌਮ ਆ, ਮਾਰਸ਼ਲ ਨੇਸ਼ਨ ਆ ਸਿੱਖਾਂ ਦੀ। ਇੰਡੀਆ ਖਾਸ ਕਰਕੇ ਹਿੰਦੂ ਡੋਮੀਨੇਟਡ ਜਿਹੜਾ ਇਹ ਸਾਰੀ ਸਟੇਟ ਆ ਉਹਦੇ ਨਾਲ। ਹੁਣ ਪ੍ਰੈਜ਼ੈਂਟਲੀ ਇੰਡੀਆ ਇੱਕ ਬੜੀ ਕ੍ਰਿਟੀਕਲ ਸਿਚੁਏਸ਼ਨ 'ਚ ਆ। ਉਹ ਜਿਹੋ ਜਿਹੇ ਸਟੈਪਸ ਲੈ ਰਿਹਾ ਪੰਜਾਬ ਦੇ ਰਿਗਾਰਡਿੰਗ, ਵੀ ਉਹ ਲਗਾਤਾਰ ਸੈਂਟਰ ਦੇ ਨਾਲ ਕਲੈਸ਼ ਤਿੱਖਾ ਹੁੰਦਾ ਲੱਗ ਰਿਹਾ ਪੰਜਾਬ ਦਾ, ਤਾਂ ਤੁਹਾਨੂੰ ਲੱਗ ਰਿਹਾ ਕਿ ਇੰਡੀਆ ਦੇ ਇਹ ਸਟੈਪਸ ਕਿਤੇ ਇੰਡੀਆ ਨੂੰ ਵੱਡਾ ਨੁਕਸਾਨ ਕਰ ਸਕਦੇ ਆ? ਮਤਲਬ ਉਹਨੂੰ ਸਾਰੇ ਇਸ ਸਿਚੁਏਸ਼ਨ ਦੇ ਵਿੱਚ ਜਿਹੜੀ ਜੀਓਪੋਲੀਟੀਕਲ ਸਿਚੁਏਸ਼ਨ ਬਣ ਰਹੀ ਹੈ। ਮੈਂ ਜੋ ਸਮਝਦਾ ਕਿ ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚ ਜਿਹੜਾ ਪੰਜਾਬ ਦੇ ਨਾਲ ਸਟੈਪਸ ਲੈ ਰਿਹਾ ਹੈ ਨਾ ਕੇਂਦਰ ਕਹਿ ਲਓ ਹੈ, ਅਤੇ ਉਹ ਉਵੇਂ ਹੀ ਕਨਫਿਊਜ਼ਡ ਆ ਜਿਵੇਂ ਉਹ ਫੋਰਨ ਪੋਲਿਸੀ 'ਚ ਕਨਫਿਊਜ਼ਡ ਆ। ਤੁਸੀਂ ਵੇਖੋ ਟਵਿਨ ਜੇ ਸਟੈਪ ਲੈ ਰਿਹਾ, ਆਪਾਂ ਕਿਤੇ ਸਮਝੋ ਬਹੁਤ ਸ਼ਾਤਰ ਆ, ਬਹੁਤ ਸਿਆਣਪ ਨਾਲ ਚੱਲ ਰਹੇ ਆ, ਪਰ ਉਹ ਲੱਗਦਾ ਨਹੀਂ, ਕਿਉਂਕਿ ਐਂਡ ਰਿਜ਼ਲਟ ਤਾਂ ਨੁਕਸਾਨ ਹੀ ਹੋ ਰਿਹਾ ਨਾ ਜੋ ਕਰਨਾ ਵੀ ਚਾਹੁੰਦੇ ਆ। ਸੋ ਜਿਹੜਾ ਇੰਡੀਆ ਦੀ 3 ਧਿਰਾਂ ਇੰਡੀਆ ਦੇ ਵਿੱਚ ਜਿਹੜੀਆਂ ਇੰਪੋਰਟੈਂਟ ਰੋਲ ਪਲੇ ਕਰਦੀ, ਇੱਕ ਤਾਂ ਤੁਹਾਡੀ ਇਸਟੈਬਲਿਸ਼ਮੈਂਟ, ਇੱਕ ਜਿਹੜੀ ਕੇਂਦਰ ਦੀ ਸਰਕਾਰ ਆ ਸਪੈਸ਼ਲੀ BJP, ਇੱਕ ਜਿਹੜੀ ਹਿੰਦੂਤਵੀ ਆਈਡੀਓਲੋਜੀਕਲ ਫੋਰਸ ਹੈ ਜਿਹਨੂੰ ਆਪਾਂ RSS ਕਹਿ ਦਿੰਦੇ। ਇਹ ਤਿੰਨਾਂ ਦੀ ਜਿਹੜੀ ਜੁਗਲਬੰਦੀ ਕਹਿ ਲਓ ਜਾਂ ਇਹਨਾਂ ਦੀ ਜਿਹੜੀ ਡਿਸਿਸਿਵ ਫੋਰਸ ਆ ਨਾ, ਉਹ ਇਕੱਠਾ ਐਕਟ ਨਹੀਂ ਕਰ ਪਾ ਰਹੀ ਇਸ ਟਾਈਮ। ਉਹ ਇਕੱਠਾ ਨਾ ਤਾਂ ਫੋਰਨ ਪੋਲਿਸੀ 'ਚ ਐਕਟ ਕਰ ਪਾ ਰਹੀ ਹੈ, ਨਾ ਉਹ ਪੰਜਾਬ ਵਰਗੇ ਇਸ਼ੂਜ਼ 'ਤੇ ਐਕਟ ਕਰ ਰਹੀ ਹੈ। ਕੋਈ ਡਿਸਿਸਿਵ ਡਿਸੀਜਨ ਨਹੀਂ ਲੈ ਪਾ ਰਹੀ ਕਿ ਉਹ ਕੋਸ਼ਿਸ਼ ਕਰਦੇ ਆ ਇੱਕ ਲੋਲੀਪੌਪਸ ਜਿਹੇ ਦੇ ਕੇ, ਗੱਲਾਂ ਬਾਤਾਂ ਕਰਕੇ ਕਿ ਵੀ ਸ਼ਾਇਦ ਅਸੀਂ ਸਿੱਖਾਂ ਨੂੰ ਖੁਸ਼ ਕਰ ਲਈਏ, ਇਹਨਾਂ ਨੂੰ ਅਸੀਂ ਅਪੀਜ਼ਮੈਂਟ ਜਿਹਨੂੰ ਕਹਿੰਦੇ ਆਪਾਂ ਕਰ ਲਈਏ। ਪਰ ਜਦੋਂ ਕੋਈ ਐਸੇ 2 ਸਟੈਪ ਐਸੇ ਵੀ ਲੈ ਜਾਂਦੇ ਆ ਜਿਹੜੇ ਕਿ ਉਹ ਹਰਟ ਕਰਦੇ ਆ। ਫੋਰ ਐਗਜ਼ਾਮਪਲ BBMP ਵਾਲਾ ਕੇਸ ਸੀ, ਹੈ ਨਾ। ਹੁਣ ਇਹ ਡੈਮ ਸੇਫਟੀ ਜਿਹੜਾ ਐਕਟ ਬਣਾਇਆ ਹੈ, ਇਹਦੇ ਵਿੱਚ ਬਹੁਤ ਡੈਮਸ ਇਨਵੋਲਵਡ ਹੈਗੇ ਆ,
ਪਰ ਜਦੋਂ ਇੱਥੇ CSF ਲਾਤੀ ਤਾਂ ਉਹ ਹਰਟ ਕਰਦੀ ਹੈ ਤੁਹਾਡੇ ਸੈਂਟੀਮੈਂਟਸ ਨੂੰ। ਬਿਲਕੁਲ ਉਹ ਤੁਹਾਨੂੰ ਇੱਕ ਤਰ੍ਹਾਂ ਬਈ ਸਿੱਖਾਂ ਨੂੰ ਤਾਂ ਸਾਰਾ ਸਿਸਟਮ ਸਾਰਾ ਯਾਦ ਆ ਜਾਂਦਾ, ਧਰਮ ਯੁੱਧ, ਮੋਰਚਾ, ਕੁਰਬਾਨੀਆਂ, ਸਾਰੇ ਜ਼ਖਮ ਕੁਰੇਦ ਤੇ ਤੁਹਾਡੇ। ਉਹ ਉਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਇੱਥੇ ਕੀ ਅਸਰ ਕਰੂਗਾ, ਤੇ ਗੁਜਰਾਤ ਦੇ ਕਿਸੇ ਡੈਮ ਤੇ ਜੇ ਲਾ ਦੋਗੇ ਤਾਂ ਕੀ ਫਰਕ ਪੈਣ ਲੱਗਾ? ਕੋਈ ਫਰਕ ਪੈਣ ਲੱਗਾ। ਮਤਲਬ ਹੁਣ ਜੇ ਕਿਸੇ ਬਾਹਰ ਵਾਲੇ ਨੂੰ ਪੁੱਛੋ ਤਾਂ ਕਹਿੰਦੇ ਯਾਰ CSF ਲਗਾ ਦੀ ਨਾ ਤਾਂ ਕਿਆ ਹੋ ਗਿਆ, ਠੀਕ ਹੈ, ਸਿਕਿਉਰਿਟੀ ਹੈ, ਠੀਕ ਹੈ। ਫਿਰ ਸਾਡੇ ਵਾਸਤੇ ਡੈਮ ਜਿਹੜਾ ਹੈ ਉਹ ਬੜਾ ਕੁਛ ਹੋਰ ਹੈਗਾ, ਉਹਦੇ ਸਾਡੀਆਂ ਕੁਰਬਾਨੀਆਂ, ਸਾਡਾ ਪਾਣੀ, ਉਹਦੇ ਇਲਾਵਾ ਸਾਡੇ ਸਿਕਿਉਰਿਟੀ ਇਸ਼ੂ ਹੈ ਆਪਦੇ ਆਪ 'ਚ। ਕੱਲ੍ਹ ਨੂੰ ਇਹ ਡੈਮ ਟੁੱਟ ਜੇ, ਕੁਛ ਹੋ ਜੇ ਤਾਂ ਸਾਡੀ ਜੇ ਸਹੀ ਹੈ ਨਹੀਂ ਤਾਂ ਸਾਡੇ ਵਾਸਤੇ ਬਹੁਤ ਖਤਰਾ ਹੈ। ਸੋ ਜਿਹੜਾ ਕੇਂਦਰ ਹੈ ਮੇਰੇ ਹਿਸਾਬ ਨਾਲ ਉਹ ਸਿਆਣਾ ਨਹੀਂ ਗਾ, ਉਹ ਉਲਝਿਆ ਹੋਇਆ, ਉਹ ਆਪੀ ਬੌਂਦਲਿਆ ਹੋਇਆ ਮੈਂ ਕਿਵੇਂ ਕਰਾਂ। ਇੱਕ ਪਾਸੇ ਤਾਂ ਉਹਦੀ ਆਪਦੀ ਤੁਹਾਡੇ ਨਾਲ ਇੱਕ ਨਫ਼ਰਤ ਦੀ ਨੀਤੀ ਆ, ਤੁਹਾਨੂੰ ਖ਼ਤਮ ਕਰਨਾ ਚਾਹੁੰਦੇ ਆ, ਜਜ਼ਬ ਕਰਨਾ ਚਾਹੁੰਦੇ ਆ ਆਪਦੇ 'ਚ ਪੂਰੀ ਤਰ੍ਹਾਂ। ਇੱਕ ਪਾਸੇ ਉਦੋਂ ਚੱਲਣਾ ਚਾਹੁੰਦੇ, ਇੱਕ ਪਾਸੇ ਉਹਨਾਂ ਦੀਆਂ ਮਜਬੂਰੀਆਂ। ਸੋ ਘਾੜਤ ਜਿਹੜੀ ਆ ਉਹਨਾਂ ਦੀ ਉੱਧਰ ਤੋਰਦੀ ਹੈ ਜਜ਼ਬ ਕਰਨ ਵਾਲੇ ਪਾਸੇ, ਜਿਹੜੀ ਉਹਨਾਂ ਦੀਆਂ ਮਜਬੂਰੀਆਂ ਉਹ ਤੋਰਦੀਆਂ ਤੁਹਾਨੂੰ ਖੁਸ਼ ਕਰਨ ਵਾਲੇ ਪਾਸੇ। ਸੋ ਉਹ ਦੋਨੇ ਕਨਫਿਊਜ਼ਿੰਗ ਫੋਰਸਿਸ ਲੱਗ ਰਹੀਆਂ, ਜਿਹਦੇ ਕਰਕੇ ਇਹ ਸਾਰੀਆਂ ਪ੍ਰੋਬਲਮਸ ਆ ਰਹੀਆਂ। ਪੰਜਾਬ ਦਾ ਜਿਹੜਾ ਸੋਲਿਊਸ਼ਨ ਮੈਂ ਸਮਝਦਾ, ਦੇਖੋ ਜਿਹਨੇ ਘਰ ਇਕੱਠਾ ਕੀਤਾ ਹੁੰਦਾ ਨਾ, ਉਹਨੂੰ ਘਰ ਵਿੱਚ ਉਹਨੂੰ ਹੀ ਚਲਾਉਣਾ ਆਉਂਦਾ ਹੁੰਦਾ। ਅੰਗਰੇਜ਼ ਨੇ ਇਹਨੂੰ ਸਾਰੇ ਖਿੱਤੇ ਨੂੰ ਇਕੱਠਾ ਕੀਤਾ ਸੀ, ਅਤੇ ਅੰਗਰੇਜ਼ ਨੂੰ ਪਤਾ ਸੀ ਇਹ ਖਿੱਤਾ ਚੱਲ ਕਿਵੇਂ ਸਕਦਾ ਹੈ। ਅੰਗਰੇਜ਼ ਨੇ ਸਾਰੀਆਂ ਪ੍ਰਿੰਸਲੀ ਸਟੇਟਸ ਨਹੀਂ ਖਤਮ ਕੀਤੀਆਂ, ਲੋਕਾਂ ਦੀਆਂ ਪਾਵਰਸ ਨਹੀਂ ਖਤਮ ਕੀਤੀਆਂ। 1857 ਤੋਂ ਬਾਅਦ ਉਹਨਾਂ ਨੂੰ ਸਮਝ ਆ ਗਈ ਕਿ ਵੀ ਇਹਨਾਂ ਨੂੰ ਅਸੀਂ ਫੋਰਸ ਬਣਾਈ ਰੱਖੀ ਹੈ, ਠੀਕ ਹੈ ਨਾ, ਇਹ ਬਿਲਕੁਲ ਅਸੀਂ ਜਜ਼ਬ ਨਹੀਂ ਕਰ ਰਹੀਆਂ। ਤਾਂ ਉਹਨਾਂ ਨੇ ਭਾਰਤ ਨੂੰ ਇਕੱਠਾ ਰੱਖਣ ਵਾਸਤੇ ਇੱਕ ਬਹੁਤ ਸੋਹਣੀ ਪਲਾਨ ਦਿੱਤੀ ਸੀ, ਜਿਹਨੂੰ ਕੈਬਨਿਟ ਮਿਸ਼ਨ ਪਲਾਨ ਕਹਿੰਦੇ ਸੀ। ਉਹਦੇ ਵਿੱਚ ਮੋਟਾ ਕੀ ਸੀ ਕਿ ਵੀ ਸਿਕਿਉਰਿਟੀ, ਫੋਰਨ ਅਫੇਅਰਸ ਅਤੇ ਡਿਫੈਂਸ ਇਹ ਸਾਂਝੀ ਰੱਖ ਲਓ, ਬਾਕੀ ਵੀ ਰੈਜ਼ੀਡੂਅਲ ਪਾਵਰਸ ਆਪਦੀਆਂ, ਜੇ ਕਰੰਸੀ ਵੀ ਭਾਵੇਂ ਆਪਦੀ ਰੱਖ ਲਓ, ਅਤੇ ਪਰ ਐਂ ਇਕੱਠੇ ਜਿਹੇ ਰਹਿ ਲਓ ਤੁਸੀਂ। ਹੁਣ ਅੱਜ ਤੁਹਾਡੀਆਂ ਜਿਹੜੀਆਂ 90% ਪ੍ਰੋਬਲਮਸ ਆ, ਕਿਉਂਕਿ ਪੰਡਿਤ ਨਹਿਰੂ ਹਰਿਆਂ ਨੇ ਇਹ ਗੱਲ ਮੰਨੀ ਨਹੀਂ। ਉਹਨਾਂ ਨੂੰ ਆਏ ਸੀਗਾ ਕਿ ਅਸੀਂ ਸਟਰੋਂਗ ਕੇਂਦਰ ਕਰੀਏ, ਇੱਕ ਹਿੰਦੂਆਂ ਦਾ ਰਾਜ ਕਾਇਮ ਕਰੀਏ। ਉਹਨਾਂ ਨੇ ਪਹਿਲਾਂ ਪਾਕਿਸਤਾਨ ਦਾ ਟੁਕੜਾ ਕਰਦਾ, ਮਤਲਬ ਐਕਸਕਲੂਜਨ 'ਤੇ ਚੱਲ ਪਿਓ, ਇਹਨੂੰ ਕੱਢ ਦਿਓ, ਇਹਨੂੰ ਕੱਢ ਦਿਓ। ਤਾਂ ਅੱਜ ਤੁਸੀਂ ਉੱਥੇ ਖੜ੍ਹੇ ਹੋ। ਪੰਜਾਬ ਦਾ ਜਿੱਦਣ ਵੀ ਹੱਲ ਨਿਕਲਣਾ, ਸਿੱਖਾਂ ਦੀ ਜੇ ਇਹਨਾਂ ਨੇ ਰੂਹ ਨੂੰ ਸ਼ਾਂਤ ਕਰਨਾ ਹੈ ਨਾ, ਆਪਦੇ ਨਾਲ ਵੀ ਰੱਖਣਾ ਅਤੇ ਇਹਨਾਂ ਨੂੰ ਸ਼ਾਂਤ ਵੀ ਕਰਨਾ, ਤਾਂ ਇਹ ਹੱਲ ਉੱਥੇ ਹੀ ਜਾ ਕੇ ਨਿਕਲੂਗਾ ਕਿ ਇੰਨੀ ਕੁ ਰਾਈਟਸ ਦਿਓ ਕਿ ਇਹ ਆਪਦੇ ਸੱਭਿਆਚਾਰ ਜਾਂ ਆਪਦੇ ਸਿਸਟਮ ਨੂੰ ਚਲਾਉਂਦੇ ਰਹਿਣ, ਆਪਦੇ ਤਰੀਕੇ ਨਾਲ ਚਲਾਉਂਦੇ ਰਹਿਣ। ਤੁਸੀਂ ਇਹਨਾਂ ਨਾਲ, ਤੁਹਾਨੂੰ ਇਹਦੇ ਨਾਲ ਸਿਕਿਉਰਿਟੀ ਚਾਹੀਦੀ ਹੈ ਨਾ, ਸਿਕਿਉਰਿਟੀ ਵਾਸਤੇ ਇਹਨਾਂ ਨੂੰ ਤੁਹਾਨੂੰ ਡਿਫੈਂਸ 'ਤੇ ਉਹ ਚਾਹੀਦਾ, ਉਹ ਡਿਫੈਂਸ ਦਾ ਅਤੇ ਫੋਰਨ ਐਕਸਚੇਂਜ ਤੁਸੀਂ ਹੈਂਡਲ ਕਰੀ ਜਾਓ, ਬਾਕੀ ਚੀਜ਼ਾਂ ਇਹਨਾਂ ਦੇ ਕੋਲ ਰਹਿਣ ਦਿਓ। ਇਹ ਆਪਦਾ ਸਿਸਟਮ ਆਪ ਚਲਾਉਣ, ਆਪਦਾ ਇਸ ਖਿੱਤੇ 'ਚ। ਜਿਵੇਂ 1966 ਦੇ ਵਿੱਚ ਬਹੁਤ ਸੋਹਣਾ ਖੁਸ਼ਵੰਤ ਸਿੰਘ ਦਾ ਆਪਦਾ ਲੇਖ ਆ, ਬਾਅਦ 'ਚ ਖੁਸ਼ਵੰਤ ਸਿੰਘ ਮੁੱਕਰ ਗਏ ਉਹਦੇ ਤੋਂ, ਮਤਲਬ ਦੂਜੇ ਪਾਸੇ ਤੁਰ ਪਏ, ਨੈਸ਼ਨਲਿਸਟ ਹੋ ਗਏ, ਪਰ ਉਹਨਾਂ ਨੇ ਲਿਖਿਆ ਕਿ ਵੀ ਇਹ ਨਾਰਦਰਨ ਹਿੱਸਾ ਸਿੱਖਾਂ ਨੂੰ ਦੇਣਾ ਬਣਦਾ। ਸੋ ਉਨੀ ਦੇਰ ਇਹ ਸ਼ਾਂਤੀ ਇੱਥੇ ਹੋਣੀ ਮੁਸ਼ਕਿਲ। ਬਿਲਕੁਲ, ਸ਼ਾਂਤੀ ਤਾਂ ਲੱਗ ਰਿਹਾ ਕਿ ਹੁਣ ਦੁਨੀਆ 'ਚ ਵੀ ਹੋਣੀ ਮੁਸ਼ਕਿਲ ਆ, ਕਿਉਂਕਿ ਇਹ ਹਿਸਟਰੀ ਜਿਹੜੀ ਆ ਉਹ ਕਦੇ ਵੀ ਟੁੱਟਵੇਂ ਰੂਪ 'ਚ ਨਹੀਂ ਚੱਲਦੀ। ਲਗਾਤਾਰ ਇਤਿਹਾਸ ਭਾਵੇਂ 1 ਸਦੀ ਦਾ ਦੇਖ ਲਓ, 2 ਸਦੀਆਂ ਦਾ ਦੇਖ ਲਓ, ਲਗਾਤਾਰ ਕਲੈਸ਼ ਜਿਹੜਾ ਆ ਹਿਊਮਨ ਜਿਹੜੇ ਆ ਉਹ ਟਕਰਾਉਂਦੇ ਰਹੇ ਆ, ਮਤਲਬ ਦੇਸ਼ ਜਿਹੜੇ ਆ ਉਹ ਆਪਸ 'ਚ ਟਕਰਾਉਂਦੇ ਰਹੇ ਆ। ਅਤੇ ਜਿਹੜਾ ਰਸ਼ੀਆ ਯੂਕਰੇਨ ਕਲੈਸ਼ ਆ, ਸਾਡੀ ਇਸ ਇੰਟਰਵਿਊ ਦੇ ਵਿੱਚ ਇਹੀ ਗੱਲ ਅਸੀਂ ਆਪਣੇ ਪੰਜਾਬ ਦੇ ਜਿਹੜੇ ਸਾਡੇ ਦਰਸ਼ਕ ਨੇ, ਭਾਵੇਂ ਪੰਜਾਬੀ ਭਾਸ਼ਾ ਵਾਲੇ, ਭਾਵੇਂ ਪੰਜਾਬ 'ਚ ਚੜ੍ਹਦੇ ਪੰਜਾਬ 'ਚ ਨੇ, ਲਹਿੰਦੇ ਪੰਜਾਬ 'ਚ ਨੇ, ਜਾਂ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਬੈਠੇ ਆ, ਅਸੀਂ ਉਹਨਾਂ ਨੂੰ ਇਹੀ ਸਮਝਣਾ ਚਾਹੁੰਦੇ ਸੀ ਕਿ ਇਹ ਟਕਰਾਅ ਕੋਈ 2 ਦੇਸ਼ਾਂ ਦਾ ਟਕਰਾਅ ਨਹੀਂ, ਜਿਹੜਾ ਇੱਕ ਛੋਟਾ ਟਕਰਾਅ ਜਿਹਨੂੰ ਕੋਈ ਮੰਨ ਰਿਹਾ ਹੋਵੇ ਕਿ 2 ਦੇਸ਼ਾਂ ਦੇ ਟਕਰਾਅ ਦੇ ਵਿੱਚ ਇਹ 2 ਦੇਸ਼ਾਂ ਤੱਕ ਸੀਮਤ ਹੋ ਕੇ ਖਤਮ ਹੋ ਜੂ। ਇਹ ਇੱਕ ਵਰਲਡ ਆਰਡਰ ਦਾ ਟਕਰਾਅ ਆ। ਦੁਨੀਆ ਦੇ ਵਿੱਚ ਹੁਣ ਨਵਾਂ ਵਰਲਡ ਆਰਡਰ ਜਿਹੜਾ ਆ ਉਹ ਇਸਟੈਬਲਿਸ਼ ਹੋਣਾ ਆ, ਜਾਂ ਫਿਰ ਜਿਹੜਾ ਇਸਟੈਬਲਿਸ਼ਡ ਵਰਲਡ ਆਰਡਰ ਆ ਉਸ ਦੀ ਧਿਰ ਨੇ ਹੀ ਨਵੀਂ ਉੱਠ ਰਹੀ ਧਿਰ ਨੂੰ ਦਬਾ ਕੇ ਅਤੇ ਆਪਣਾ ਜਿਹੜਾ ਆਪਣਾ ਪ੍ਰਬੰਧ ਆ, ਆਪਣਾ ਨਿਜ਼ਾਮ ਆ, ਉਸ ਨੂੰ ਦੁਨੀਆ ਦੇ ਉੱਤੇ ਇਸਟੈਬਲਿਸ਼ ਰੱਖਣਾ ਹੈ। ਇਹ ਇਸ ਦੀ ਲੜਾਈ ਆ। ਤਾਂ ਇਹਦੇ ਵਿੱਚ ਇੱਕ ਇੰਪੋਰਟੈਂਟ ਹਿੱਸਾ ਪੰਜਾਬ ਵੀ ਆ। ਉਹ ਪੰਜਾਬ ਜਿਹਦੇ ਬਾਰੇ ਸਿੱਖ, ਜਿਸ ਨੂੰ ਆਪਣਾ ਕੌਮੀ ਘਰ ਕਹਿੰਦੇ ਨੇ, ਜਿਸ ਦੇ ਲਈ ਸਿੱਖ ਲਗਾਤਾਰ ਸਟਰਗਲ ਵੀ ਕਰ ਰਹੇ ਆ ਆਪਣੇ ਹੱਕਾਂ ਦੇ ਲਈ, ਇੱਥੇ ਇੱਕ ਡਿਗਨਿਟੀ ਦੇ ਨਾਲ ਸਰਵਾਈਵ ਕਰਨ ਦੇ ਲਈ ਅਤੇ ਡਿਗਨਿਟੀ ਦੇ ਨਾਲ ਰਹਿਣ ਲਈ। ਤਾਂ ਬੜੀਆਂ ਸੰਭਾਵਨਾਵਾਂ, ਪੋਲੀਟੀਕਲ ਸੰਭਾਵਨਾਵਾਂ ਜਿਹੜੀਆਂ ਨੇ ਉਹ ਅਗਲੇ ਸਮੇਂ ਦੇ ਵਿੱਚ, ਹੋ ਸਕਦਾ ਅਗਲੇ ਮਹੀਨਿਆਂ ਦੇ ਵਿੱਚ ਜਾਂ ਅਗਲੇ ਸਾਲਾਂ ਦੇ ਵਿੱਚ, ਇਸ ਖਿੱਤੇ ਦੇ ਵਿੱਚ ਉਹ ਪੈਦਾ ਹੋਣ ਜਾ ਰਹੀਆਂ ਨੇ। ਤਾਂ ਉਹ ਕੀ ਸੰਭਾਵਨਾਵਾਂ ਹੋ ਸਕਦੀਆਂ ਨੇ, ਕੀ ਰੋਲਸ ਨੇ ਜਿਹੜੇ ਉਹ 4 ਅਹਿਮ ਜਿਹੜੇ ਦੇਸ਼ ਨੇ ਇਸ ਖਿੱਤੇ ਦੇ, ਇੰਡੀਆ, ਚਾਈਨਾ, ਪਾਕਿਸਤਾਨ, ਅਫਗਾਨਿਸਤਾਨ, ਉਹਨਾਂ ਦੇ ਹੋ ਸਕਦੇ ਆ। ਅਤੇ ਇਹ ਸਾਰਾ ਜਿਹੜਾ ਆ ਇਸ ਇੰਟਰਵਿਊ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਆ ਕਿ ਉਹਦੇ ਉੱਤੇ ਗੱਲਬਾਤ ਕਰੀਏ, ਅਤੇ ਇਹ ਸਾਰੀ ਗੱਲਬਾਤ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ। ਅਤੇ ਬਰਾੜ ਸਾਹਿਬ, ਸਾਡੇ ਨਾਲ ਇਹ ਗੱਲਬਾਤ ਕਰਨ ਲਈ, ਸਮਾਂ ਕੱਢਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਨੂੰ ਦੁਨੀਆ ਭਰ ਵਿੱਚ ਦੇਖ ਰਹੇ ਦਰਸ਼ਕਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
ਅਗਲੀ ਵਾਰ ਕਿਸੇ ਹੋਰ ਮਹਿਮਾਨ ਦੇ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਅੱਗੇ ਪੇਸ਼ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।